ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰਗ ਨੀਮਨ ਗਾਰੈ। ਪਛ ਪਸੂ ਨਗ ਨਾਗ ਨਿਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ। ਭੂਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ। ਕਹਮ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ।
ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਸਭ ਕਿਛ ਹੁਕਮੈ ਆਪਦਾ, ਸਭ ਕਿਛ ਹੁਕਮੈ ਜਾਏ। ਜੇ ਕੋ ਮੂਰਖ ਆਪ ਹੋ ਜਾਣੈ, ਅੰਧਾ ਅੰਧ ਕਮਾਏ। ਨਾਨਕ ਹੁਕਮ ਕੋ ਗੁਰਮੁਖ ਬੁਝੈ, ਜਿਸਨੋ ਕਿਰਪਾ ਕਰੇ ਰਜਾਏ। ਸਭ ਕਿਛ ਹੁਕਮੈ ਆਪਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਭ ਕਿਛ ਹੁਕਮੈ ਆਪਦਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੰਸਾਰ ਦੀ ਪ੍ਰਕਿਰਤੀ ਕਿਸ ਢੰਗ ਦੇ ਨਾਲ ਚੱਲ ਰਹੀ ਹੈ, ਇਹ ਜੀਵਾਂ ਦੀ ਉਤਪਤੀ ਔਰ ਲੈਤਾ ਕਿਵੇਂ ਹੋ ਰਹੀ ਹੈ, ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰੋ। ਹਜੂਰ ਨੇ ਇਸ ਸ਼ਬਦ ਅੰਦਰ ਜੋ ਬਖਸ਼ਿਸ਼ ਕੀਤੀ ਹੈ, ਹੇ ਗੁਰਸਿੱਖੋ, ਸਾਰੇ ਸੰਸਾਰ ਭਰ ਦੇ ਜੀਵਾਂ ਦਾ ਪਰਮੇਸ਼ਰ ਦੇ ਹੁਕਮ ਕਰਕੇ ਹੀ ਸੰਸਾਰ ਦੇ ਵਿੱਚ ਆਉਣਾ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਕਰਕੇ ਹੀ ਜੀਵ ਸੰਸਾਰ ਦੇ ਅੰਦਰ ਜਨਮਦੇ ਆ ਅਤੇ ਹੁਕਮ ਕਰਕੇ ਹੀ ਸੰਸਾਰ ਤੋਂ ਚਲੇ ਜਾਂਦੇ ਨੇ।
ਐਸੀ ਪ੍ਰਕਿਰਤੀ ਦੀ ਬਣਾਈ ਹੋਈ ਪਰਮੇਸ਼ਰ ਦੀ ਮਰਜ਼ਾਦਾ ਹੈ। ਹੁਕਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਵਰਤਦਾ ਪਿਆ ਹੈ ਸੰਸਾਰ ਭਰ ਦੇ ਅੰਦਰ। ਇਕੱਲਾ ਇਸ ਬ੍ਰਹਮੰਡ ਦੇ ਉੱਪਰ ਨਹੀਂ, ਕਰੋੜਾਂ ਹੀ ਇੱਕ ਇੱਕ ਰੋਮ ਦੇ ਵਿੱਚ ਪ੍ਰਮਾਤਮਾ ਨੇ ਬ੍ਰਹਮੰਡ ਪੈਦਾ ਕੀਤੇ ਹੋਏ ਨੇ। ਉਹ ਸਾਰੇ ਦੇ ਸਾਰੇ ਖੰਡਾਂ ਬ੍ਰਹਮੰਡਾਂ ਜਿਤਨੀਆਂ ਵੀ ਪੁਰੀਆਂ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਵਰਤ ਰਹੇ ਹੈ। ਜਦੋਂ ਤੋਂ ਸਾਰੀ ਸ੍ਰਿਸ਼ਟੀ ਦਾ ਪਸਾਰਾ ਪ੍ਰਮਾਤਮਾ ਨੇ ਪਸਰਿਆ ਹੋਇਆ, ਹਰ ਇੱਕ ਜੀਵ ਉਸ ਪ੍ਰਮਾਤਮਾ ਦੀ ਰਾਜਾ ਵਿੱਚ ਚੱਲਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਸਾਰੀ ਸ੍ਰਿਸ਼ਟੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਫਿਰ ਵਾਹਿਗੁਰੂ ਦੇ ਹੁਕਮ ਕਰਕੇ ਹੀ ਸ੍ਰਿਸ਼ਟੀ ਦਾ ਆਕਾਰ ਬਣਿਆ। ਸਿੱਧਾਂ ਨੇ ਸਵਾਲ ਕੀਤਾ ਸੀ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਹੁਕਮ ਕੀ ਹੈ? ਸ੍ਰਿਸ਼ਟੀ ਦਾ ਮਹਾਰਾਜ ਆਕਾਰ ਕਿਵੇਂ ਹੋਇਆ? ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਸਨ, ਹੁਕਮੀ ਹੋਵਨ ਆਕਾਰ। ਇਹ ਸਿੱਧੋ ਪ੍ਰਮਾਤਮਾ ਦੇ ਹੁਕਮ ਕਰਕੇ ਹੀ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ। ਜਿਤਨੇ ਵੀ ਸੰਸਾਰ ਭਰ ਦੇ ਜੀਵ ਜੰਤੂਆਂ ਦੀ ਪੈਦਾਇਸ਼ ਹੋਈ ਹੈ ਨਾ, ਇਹ ਸਭ ਵਾਹਿਗੁਰੂ ਜੀ ਦੇ ਹੁਕਮ ਕਰਕੇ ਹੈ। ਤੇ ਫਿਰ ਕਹਿਣ ਲੱਗੇ ਮਹਾਰਾਜ, ਹੁਕਮ ਕਿੰਨਾ ਕੁ ਵੱਡਾ ਉਸ ਹੁਕਮੀ ਦਾ, ਜਾਂ ਉਹ ਹੁਕਮੀ ਪ੍ਰਮਾਤਮਾ ਕਿੰਨਾ ਕੁ ਵੱਡੇ ਆਕਾਰ ਦਾ ਹੈ। ਇਹ ਸੀ ਮਨ ਦੇ ਅੰਦਰ ਸਿੱਧਾਂ ਦੇ ਕਿ ਜੇ ਆਖਣਗੇ ਕਿ ਇੰਨਾ ਕੁ ਵੱਡੇ ਆਕਾਰ ਦਾ, ਫਿਰ ਉਹਦੇ ਹੁਕਮ ਦਾ ਵੀ ਅੰਤ ਪੈ ਜਾਵੇਗਾ। ਮਨ ਦੇ ਅੰਦਰ ਛਲ ਸੀਗਾ ਸਿੱਧਾਂ ਦੇ, ਤੇ ਛਲ ਸਹਿਤ ਹੋ ਕਰਕੇ ਕਹਿਣ ਲੱਗੇ ਮਹਾਰਾਜ ਕਿੰਨੇ ਕੁ ਵੱਡੇ ਆਕਾਰ ਦਾ ਹੈ। ਤੇ ਹਜੂਰ ਕਹਿਣ ਲੱਗੇ, ਹੈ ਸਿੱਧੋ ਪਰਮਾਤਮਾ ਦੇ ਹੁਕਮ ਕਰਕੇ ਭਾਵੇਂ ਸ੍ਰਿਸ਼ਟੀ ਦਾ ਆਕਾਰ ਬਣਿਆ, ਪਰ ਇਹ ਨਹੀਂ ਕੋਈ ਨਿਸ਼ਚਿਤ ਕਰਕੇ ਆਖ ਸਕਦਾ ਕਿ ਇੰਨਾ ਕੋ ਵੱਡਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਂ ਹੁਕਮ ਇੰਨਾ ਕੋ ਵੱਡਾ ਹੈ, ਕਿਉਂਕਿ ਹੁਕਮ ਨਾ ਕਹਿਆ ਜਾਈ। ਉਸ ਵਾਹਿਗੁਰੂ ਦੇ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ। ਇਸ ਪੌੜੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਪ੍ਰਮਾਤਮਾ ਦੇ ਹੁਕਮ ਦੇ ਬਾਬਤ ਹੀ ਸਾਰੀ ਵਿਚਾਰ ਰੱਖੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਆ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਇਹਨਾਂ ਨੂੰ ਪ੍ਰਮਾਤਮਾ ਆਪਣੀ ਰਜ਼ਾ ਵਿੱਚ ਰਾਜੀ ਰੱਖ ਕਰਕੇ ਵਾਹਿਗੁਰੂ ਆਪਣੇ ਭਾਣੇ ਵਿੱਚ ਚੱਲਣ ਦੀ ਦਾਤ, ਆਪਣੀ ਰਜ਼ਾ ਵਿੱਚ ਚੱਲਣ ਦੀ ਜਾਚ ਸਿਖਾਲ ਕਰਕੇ ਪਰਮੇਸ਼ਰ ਉਹਨਾਂ ਨੂੰ ਮਹਾਨ ਬਖਸ਼ਿਸ਼ਾਂ ਕਰਕੇ ਆਤਮਿਕ ਸੁੱਖ ਦਿੰਦਾ ਹੈ। ਇੱਕ ਉਹ ਹਨ ਜਿਨ੍ਹਾਂ ਦੀ ਮੱਤ ਤੇ ਭਰਮ ਦਾ ਪਰਦਾ ਪਾਇਆ ਹੈ ਪ੍ਰਮਾਤਮਾ ਨੇ। ਮੋਹ ਰੂਪੀ ਕਨਾਤ ਪਰਮੇਸ਼ਰ ਨੇ ਤਾਣੀ ਹੋਈ ਹੈ, ਜਿਸ ਕਰਕੇ ਸਾਧ ਸੰਗਤ ਜੀਓ ਭਵਾਈਆ ਹੈ ਬਾਰ-ਬਾਰ ਸੰਸਾਰ ਦੇ ਅੰਦਰ ਹੀ ਭਾਵਦੇ ਰਹਿੰਦੇ ਨੇ, ਕਦੇ ਕਿਸੇ ਜੂਨ ਅੰਦਰ, ਕਦੇ ਕਿਸੇ ਜੂਨ ਦੇ ਅੰਦਰ। ਤੇ ਜੇ ਕਿਸੇ ਨੂੰ ਮਾਣ ਮਿਲਦਾ ਹੈ, ਮਹਾਰਾਜ ਕਹਿੰਦੇ ਉਹ ਵੀ ਪ੍ਰਮਾਤਮਾ ਦੇ ਹੁਕਮ ਕਰਕੇ ਹੈ। ਜੇ ਕਿਸੇ ਜੀਵ ਦਾ ਅਪਮਾਨ ਹੁੰਦਾ ਹੈ, ਉਹ ਵੀ ਪ੍ਰਮਾਤਮਾ ਦੇ ਹੁਕਮ ਕਰਕੇ ਹੈ। ਕਿਸੇ ਦੀ ਨਿੰਦਿਆ ਹੋਵੇ, ਭਾਵੇਂ ਉਸਤਤ ਹੋਵੇ, ਇਹ ਸਭ ਉਸ ਪ੍ਰਮਾਤਮਾ ਦੀ ਰਜ਼ਾ ਕਰਕੇ ਹੀ ਹੋ ਰਿਹਾ ਹੈ। ਤੋ ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰ ਰਹੇ ਹੈ ਕਿ ਜਿਤਨੇ ਵੀ ਜੀਵ ਸੰਸਾਰ ਭਰ ਦੇ ਸੰਸਾਰ ਵਿੱਚ ਆਉਂਦੇ ਆ ਜਾਂ ਸੰਸਾਰ ਤੋਂ ਜਾਂਦੇ ਨੇ, ਸਾਰੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਹੁਕਮ ਦੀ ਹੀ ਖੇਡ ਵਰਤ ਰਹੀ ਹੈ। ਪਰ ਇਹ ਹੈ ਕਿ ਉਸ ਪ੍ਰਮਾਤਮਾ ਦੇ ਹੁਕਮ ਨੂੰ ਕੋਈ ਜਾਣ ਨਹੀਂ ਸਕਦਾ, ਬੜਾ ਡਾਢਾ ਹੈ। ਇਹ ਵੀ ਪ੍ਰਸ਼ਨ ਕੀਤਾ ਸੀ ਮਹਾਰਾਜ ਸਾਹਿਬ ਜੀ ਨੂੰ ਸਿੱਧਾਂ ਨੇ, ਮਹਾਰਾਜ ਕੋਈ ਨਾ ਕੋਈ ਢੰਗ ਤਰੀਕਾ ਤਾਂ ਹੋਵੇਗਾ ਹੀ ਪ੍ਰਮਾਤਮਾ ਦੇ ਹੁਕਮ ਜਾਣਨ ਦਾ। ਸਤਿਗੁਰੂ ਜੀ ਨੇ ਕਿਹਾ ਕਿ ਜਦੋਂ ਤੱਕ ਹਉਮੈ ਦੀ ਜਿਹੜੀ ਕੂੜ ਦੀ ਪਾਲ ਬਣੀ ਹੋਈ ਨਾ ਹਿਰਦੇ ਦੇ ਅੰਦਰ, ਉਦੋਂ ਤੱਕ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਕਦੇ ਬੁੱਝਿਆ ਜਾ ਸਕਦਾ। ਬੁੱਝਣਾ ਵੀ ਕੀ ਹੈ ਕਿ ਕੋਈ ਅੰਤ ਪਾ ਲਵੇਗਾ, ਨਹੀਂ। ਅੰਤ ਸਾਧ ਸੰਗਤ ਜੀ ਇੱਕ ਹੋਰ ਵਿਸ਼ਾ ਹੈ। ਬੁੱਝਣ ਤੋਂ ਭਾਵ ਸਮਝਣ ਦਾ ਵਾਚਕ ਹੈ।
ਅੰਤ ਪਾਉਣਾ ਅਤੇ ਬੁੱਝਣਾ ਸਾਧ ਸੰਗਤ ਜੀ ਵੱਖੋ ਵੱਖਰੇ ਦੋ ਵਿਸ਼ੇ ਹਨ। ਅੰਤ ਹੁੰਦਾ ਕਿ ਕਿਸੇ ਚੀਜ਼ ਦਾ ਅੰਤ ਪਾ ਲਿਆ, ਮੈਂ ਸਭ ਕੁਝ ਇਹਦੇ ਬਾਬਤ ਜਾਣਦੇ ਆ, ਪਰ ਉਹ ਬੇਅੰਤਾ ਸਰੂਪ ਹੈ। ਨਾ ਤਾਂ ਉਸ ਪਰਮੇਸ਼ਰ ਦੀਆਂ ਸਿਫਤਾਂ ਦਾ, ਨਾ ਗੁਣਾਂ ਦਾ, ਨਾ ਗਿਆਨ ਦਾ, ਨਾ ਵਡਿਆਈਆਂ ਦਾ, ਨਾ ਸ੍ਰਿਸ਼ਟੀ ਦੇ ਆਕਾਰ ਬਣਾਉਣੇ ਦਾ, ਕਦੋਂ ਤੋਂ ਬਣਾਈ ਹੈ, ਕਿੱਦਾਂ ਕਿੱਦਾਂ ਦੇ ਜੀਵ ਪੈਦਾ ਕੀਤੇ, ਕਿਸ ਢੰਗ ਦੇ ਨਾਲ ਸਭ ਦੀ ਪਰਵਰਿਸ਼ ਕਰਦਾ, ਕੋਈ ਅੰਤ ਨਹੀਂ ਪੈਂਦਾ। ਜਪਜੀ ਸਾਹਿਬ ਵਿੱਚ ਹੀ ਬਚਨ ਪੜ੍ਹਦੇ ਹਾਂ ਹਰ ਰੋਜ਼, ਅੰਤ ਨਾ ਸਿਫਤੀ ਕਹਿਣ ਦਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤਾ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਜੀਵ ਵਿਰਲਾਪ ਕਰ ਰਹੇ ਐ ਅੰਤ ਪਾਉਣ ਦੇ ਵਾਸਤੇ ਪਰਮਾਤਮਾ ਦਾ, ਪਰ ਅੰਤ ਨਹੀਂ ਪੈਂਦਾ। ਗਰੀਬ ਨਵਾਜ ਹਜੂਰ ਨੇ ਜਪਜੀ ਸਾਹਿਬ ਪਾਵਨ ਬਾਣੀ ਅੰਦਰ ਸਿੱਧਾਂ ਨੂੰ ਜਵਾਬ ਦਿੱਤਾ ਕਿ ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਆ ਹੈ, ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ। ਸਤ ਸੰਗਤ ਜੀ, ਜੇਕਰ ਕਿਸੇ ਨੇ ਬੁੱਝਿਆ ਹੈ ਨਾ, ਸਮਝਿਆ ਹੈ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜੀ ਚੱਲਣਾ, ਕਿਵੇਂ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਜੀਵਨ ਦੇ ਵਿੱਚ ਮੰਨਣਾ ਹੈ। ਅਸਲ ਦੇ ਵਿੱਚ ਮਹਾਰਾਜ ਕਹਿੰਦੇ ਉਹਨਾਂ ਨੂੰ ਜੀਵਨ ਦੇ ਵਿੱਚ ਦਾਤ ਪ੍ਰਾਪਤ ਹੋਈ ਹੈ ਜਿਨ੍ਹਾਂ ਨੇ ਕੂੜ ਦੀ ਭਾਲ ਛੱਡ ਦਿੱਤੀ ਹੈ, ਜਿਨ੍ਹਾਂ ਨੇ ਝੂਠ ਦਾ ਰਸਤਾ ਛੱਡ ਦਿੱਤਾ ਹੈ, ਜਿਨ੍ਹਾਂ ਨੇ ਝੂਠਾ ਰਸਤਾ ਛੱਡ ਕਰਕੇ ਇੱਕ ਪਰਮਾਰਥ ਦਾ ਰਸਤਾ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਜਿਨ੍ਹਾਂ ਨੇ ਝੂਠ ਦਾ ਸੰਗ ਛੱਡ ਕਰਕੇ ਸੱਚ ਦੀ ਸੰਗਤ ਕੀਤੀ ਹੈ, ਜਿਨ੍ਹਾਂ ਨੇ ਝੂਠ ਬੋਲਣਾ ਵੀ ਛੱਡ ਕਰਕੇ ਸੱਚ ਬੋਲਣਾ ਜੀਵਨ ਵਿੱਚ ਧਾਰਨ ਕੀਤਾ, ਝੂਠੀ ਕਮਾਈ ਛੱਡ ਕਰਕੇ ਸੱਚੀ ਧਰਮ ਦੀ ਕਿਰਤ ਜੀਵਨ ਦੇ ਵਿੱਚ ਧਾਰਨ ਕੀਤੀ ਹੈ। ਅਸਲ ਦੇ ਵਿੱਚ ਤਿੰਨਾਂ ਨੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਹੁਕਮ ਨੂੰ ਸਮਝਿਆ ਹੈ, ਅੰਤ ਨਹੀਂ ਸਮਝਣਾ ਕੀਤਾ। ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਹੈ, ਸਭ ਕਿਛ ਹੁਕਮੇ ਆਵੰਦਾ, ਹੇ ਪ੍ਰਾਣਾ ਤਾਰੀ ਜੀਵ, ਤੇਰਾ ਵੀ ਜਨਮ ਪਰਮਾਤਮਾ ਦੇ ਹੁਕਮ ਕਰਕੇ ਹੀ ਹੋਇਆ। ਐਵੇਂ ਹੰਕਾਰ ਦੇ ਨਸ਼ੇ ਵਿੱਚ ਤੂੰ ਡੀਂਗਾ ਮਾਰਦਾ ਰਹਿੰਦਾ। ਸਾਰੀ ਸ੍ਰਿਸ਼ਟੀ ਦਾ ਆਕਾਰ, ਸਰਬ ਜੀਵਾਂ ਦਾ ਸੰਸਾਰ ਦੇ ਵਿੱਚ ਆਉਣਾ ਵਾਹਿਗੁਰੂ ਦੇ ਹੁਕਮ ਕਰਕੇ ਹੈ। ਸਭ ਕਿਛ ਹੁਕਮੇ ਜਾਏ, ਤੇ ਜੇ ਸਭ ਕੋਈ ਆਪੋ ਆਪਣੀ ਵਾਰੀ ਅਨੁਸਾਰ ਸੰਸਾਰ ਤੋਂ ਜਾ ਰਹੇ ਨੇ, ਇਹ ਵੀ ਪਰਮਾਤਮਾ ਦੇ ਹੁਕਮ ਕਰਕੇ ਹੈ। ਨਾ ਤਾਂ ਆਪਣੇ ਬਲ ਦੇ ਨਾਲ ਕੋਈ ਜਨਮ ਲੈ ਸਕਦਾ, ਨਾ ਆਪਣੇ ਬਲ ਦੇ ਨਾਲ ਸੰਸਾਰ ਤੋਂ ਕੋਈ ਜਾ ਸਕਦਾ ਹੈ। ਬਹੁਤਾ ਵੀ ਭਾਵੇਂ ਯਤਨ ਕਰਕੇ ਦੇਖ ਲਵੇ। ਜੇ ਸਾਧ ਸੰਗਤ ਜੀ ਏਦਾਂ ਸੰਸਾਰ ਦੇ ਜੀਵਾਂ ਦੇ ਹੱਥਾਂ ਵਿੱਚ ਹੋਵੇ ਤੇ ਫਿਰ ਪ੍ਰਮਾਤਮਾ ਦੀ ਕਰਨੀ ਨੂੰ ਕੌਣ ਜਾਣੇ, ਵਾਹਿਗੁਰੂ ਦੀ ਡਾਢੀ ਰਜ਼ਾ ਨੂੰ ਕੌਣ ਸਮਝੇ, ਕੌਣ ਪ੍ਰਮਾਤਮਾ ਦੇ ਹੁਕਮ ਨੂੰ ਜਾਣੇ। ਫਿਰ ਤਾਂ ਕੋਈ ਰੱਬ ਨੂੰ ਯਾਦ ਹੀ ਨਹੀਂ ਕਰੇਗਾ, ਫਿਰ ਤਾਂ ਪ੍ਰਮਾਤਮਾ ਨੂੰ ਕੋਈ ਵੀ ਚੇਤੇ ਨਹੀਂ ਕਰਨ ਵਾਲਾ। ਪ੍ਰਮਾਤਮਾ ਨੇ ਇਸੇ ਢੰਗ ਦੇ ਨਾਲ ਇਦਾਂ ਦੀ ਪ੍ਰਕਿਰਤੀ ਦੀ ਮਰਜ਼ਾਦਾ ਬਣਾ ਦਿੱਤੀ ਹੈ ਕਿ ਵਾਹਿਗੁਰੂ ਦੀ ਰਜ਼ਾ ਕਰਕੇ ਹੀ ਜੀਵ ਤੇਰਾ ਸੰਸਾਰ ਦੇ ਵਿੱਚ ਆਉਣਾ ਹੈ। ਪ੍ਰਮਾਤਮਾ ਦੀ ਰਜ਼ਾ ਕਰਕੇ ਹੀ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਸੰਸਾਰ ਤੋਂ ਜਾਣਾ ਹੈ। ਵੱਖਰੀ ਗੱਲ ਹੈ ਮਨੁੱਖ ਦੀ ਮੱਤ ਤੇ ਭਰਮ ਦਾ ਪੜਦਾ ਪਿਆ ਰਹਿੰਦਾ, ਜਾਂ ਹਉਮੈ ਦੀ ਸਾਧ ਸੰਗਤ ਜੀ ਜਿਹੜੀ ਕਨਾਤ ਹੈ ਨਾ ਤਾਣੀ ਰਹਿੰਦੀ ਹੈ, ਜਿਸ ਕਰਕੇ ਸਮਝਦਾ ਨਹੀਂ ਹੈ ਕਿ ਪ੍ਰਮਾਤਮਾ ਦਾ ਹੁਕਮ ਆਉਣੇ ਤੇ ਮੈਨੂੰ ਸੰਸਾਰ ਤੋਂ ਜਾਣਾ ਹੀ ਪੈਣਾ ਜਦੋਂ ਵਾਹਿਗੁਰੂ ਦਾ ਸੱਦਾ ਆ ਗਿਆ। ਕਿਉਂਕਿ ਜੇ ਭੇਜਿਆ ਹੋਇਆ ਪ੍ਰਮਾਤਮਾ ਦਾ ਸੰਸਾਰ ਦੇ ਵਿੱਚ ਜਨਮਿਆ ਹਾਂ ਤੇ ਫਿਰ ਸੱਦਾ ਆਉਣ ਤੇ ਜਾਣਾ ਵੀ ਤਾਂ ਪਵੇਗਾ ਹੀ ਨਾ। ਕੱਲੇ ਆਵੇ ਨਾਨਕਾ ਸੱਦੇ ਉਠੀ ਜਾਹੇ। ਜਦੋਂ ਪ੍ਰਮਾਤਮਾ ਭੇਜਦਾ ਤਾਂ ਹੀ ਜੀਵ ਦਾ ਸੰਸਾਰ ਵਿੱਚ ਜਨਮ ਹੁੰਦਾ, ਤੇ ਜੇ ਪ੍ਰਮਾਤਮਾ ਦਾ ਹੁਕਮ ਆ ਜਾਵੇ, ਸੱਦਾ ਆ ਜਾਵੇ, ਫਿਰ ਮਹਾਰਾਜ ਕਹਿੰਦੇ ਜ਼ਰੂਰ ਪਰ ਜ਼ਰੂਰ ਜੀਵ ਨੂੰ ਸੰਸਾਰ ਤੋਂ ਜਾਣਾ ਹੀ ਪੈਂਦਾ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਗੁਰਬਾਣੀ ਵਿੱਚ ਮੁੱਖ ਵਾਕ ਹਨ, ਇਹ ਤਾਂ ਪ੍ਰਾਹੁਣਿਆਂ ਦੀ ਤਰ੍ਹਾਂ ਅਸਲ ਦੇ ਵਿੱਚ ਸੰਸਾਰ ਦੇ ਵਿੱਚ ਜੀਵ ਆਇਆ,
ਪਰ ਇਤਨੀ ਜ਼ਿਆਦਾ ਸੰਸਾਰ ਦੀ ਪਕੜ ਬਣਾ ਲਈ, ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਕੇਵਲ ਖਾਣਾ ਪੀਣਾ, ਸੌਣਾ, ਹੱਸਣਾ, ਖੇਡਣਾ, ਇਹ ਤਾਂ ਸਭ ਕੁਝ ਚੇਤੇ ਹੈ, ਇੱਕ ਪਰਮਾਤਮਾ ਨਹੀਂ ਚੇਤੇ। ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ। ਮਰਨਾ ਵੀ ਮਹਾਰਾਜ ਕਹਿੰਦੇ ਜੀਵ ਨੂੰ ਭੁੱਲ ਗਿਆ ਹੈ ਕਿ ਮੇਰੀ ਮੌਤ ਵੀ ਆਉਣੀ ਹੈ, ਪਤਾ ਨਹੀਂ ਕਿਹੜੇ ਵੇਲੇ ਮੈਨੂੰ ਸੱਦਾ ਆ ਜਾਣਾ ਇਸ ਸੰਸਾਰ ਤੋਂ, ਇਹ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਦੇ ਲਈ, ਇਸ ਸੰਸਾਰ ਨੂੰ ਛੱਡ ਕਰਕੇ ਜਾਣ ਦੇ ਲਈ। ਪਤਾ ਨਹੀਂ ਕਿਹੜੇ ਵੇਲੇ ਪਰਮੇਸ਼ਰ ਦਾ ਸੱਦਾ ਆ ਜਾਣਾ ਹੈ। ਪਰ ਹਜੂਰ ਕਹਿੰਦੇ ਹੈ ਤਾਂ ਭਾਵੇਂ ਸੱਚਾਈ ਹੈ, ਪਰ ਇਹ ਜੀਵ ਬਾਰ-ਬਾਰ ਇਹ ਸੁਣਨ ਤੋਂ ਵੀ ਅਵੇਸਲਾ ਹੁੰਦਾ ਹੈ, ਗੁਰੇਜ਼ ਕਰਦਾ ਹੈ, ਬਾਰ-ਬਾਰ ਭੱਜਦਾ ਹੈ। ਭਾਵੇਂ ਸੱਚਾਈ ਹੈ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਕੋਈ ਸਰੀਰ ਕਰਕੇ ਸਦਾ ਨਹੀਂ ਸੰਸਾਰ ਦੇ ਵਿੱਚ ਰਹਿ ਸਕਦਾ। ਮਹਾਰਾਜ ਸਾਹਿਬ ਜੀ ਕਹਿੰਦੇ ਆ ਕਿ ਇਹ ਸੰਸਾਰ ਨਾ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਪ੍ਰਮਾਤਮਾ ਨੇ ਬਣਾਇਆ। ਜਿਵੇਂ ਮੁਸਾਫਰਖਾਨੇ ਦੇ ਵਿੱਚ ਕੋਈ ਕਿੰਨਾ ਕੁ ਸਮਾਂ ਟਿਕਦਾ ਹੈ, ਜ਼ਿਆਦਾ ਸਮਾਂ ਨਹੀਂ ਟਿਕਦਾ। ਸਾਧ ਸੰਗਤ ਜੀ, ਇਸੇ ਤਰ੍ਹਾਂ ਸੰਸਾਰ ਰੂਪੀ ਮੁਸਾਫਰਖਾਨੇ ਦੇ ਵਿੱਚ ਸਦਾ ਨਹੀਂ ਕਿਸੇ ਜੀਵ ਦਾ ਰਹਿਣਾ ਬਣਦਾ। ਜਿੰਨੀ ਕੁ ਆਰਬਲਾ ਪਰਮੇਸ਼ਰ ਨੇ ਦਿੱਤੀ ਹੈ, ਉਹਨੇ ਭੋਗ ਕਰਕੇ ਸੰਸਾਰ ਤੋਂ ਫਿਰ ਚਲਾ ਜਾਂਦਾ ਹੈ। ਜਿੰਨੇ ਕੁ ਪ੍ਰਮਾਤਮਾ ਨੇ ਕਿਸੇ ਦੀ ਉਮਰ ਪਹਿਲਾਂ ਹੀ ਸੰਸਾਰ ਵਿੱਚ ਆਉਣ ਤੋਂ ਲਿਖ ਕਰਕੇ ਪਹਿਲਾਂ ਜੀਵ ਦੇ ਮਸਤਕ ਦੇ ਲੇਖ ਜਿਹੜੇ ਪਾ ਦਿੱਤੇ ਸਨ। ਪਰ ਜੀਵ ਦਾ ਸਾਧ ਸੰਗਤ ਜੀ ਮਰ ਤੇ ਭਰਮ ਦਾ ਪੜਦਾ ਪਿਆ ਹੋਇਆ। ਇੱਕ ਵਾਰ ਇੱਕ ਫਕੀਰ, ਕੋਈ ਮਹਾਪੁਰਖ ਬੰਦਗੀ ਕਰਨ ਵਾਲਾ ਫਕੀਰ ਸੀ। ਉਹ ਆਪਣਾ ਘਰ, ਕੋਈ ਮਕਾਨ ਨਹੀਂ ਸੀ ਕੋਈ ਵੀ ਉਸਨੇ ਬਣਾਇਆ ਹੋਇਆ। ਲੋਕ ਬੜਾ ਉਹਦਾ ਸਤਿਕਾਰ ਕਰਦੇ ਸਨ ਇਲਾਕੇ ਵਿੱਚ। ਲੋਕਾਂ ਨੇ ਬਹੁਤ ਕਿਹਾ ਵੀ ਕਿ ਫਕੀਰ ਜੀ ਤੁਹਾਨੂੰ ਸੋਹਣਾ ਮਕਾਨ ਬਣਾ ਦਿੰਦੇ, ਰਾਤ ਦੇ ਸਮੇਂ ਵਿਸ਼ਰਾਮ ਕਰ ਲਿਆ ਕਰੋ। ਤੇ ਅੱਗੋਂ ਆਖਣਾ ਨਹੀਂ ਨਹੀਂ, ਸੰਸਾਰ ਮੁਸਾਫਰਖਾਨਾ ਹੈ। ਇਹ ਸੰਸਾਰ ਇੱਕ ਮੁਸਾਫਰਖਾਨੇ ਦੀ ਤਰ੍ਹਾਂ, ਇਸੇ ਕਿਹੜਾ ਸਦਾ ਬੈਠੇ ਰਹਿਣਾ ਹੈ। ਜਦੋਂ ਇਉਂ ਫਕੀਰ ਨੇ ਆਖਣਾ ਤੇ ਲੋਕਾਂ ਨੇ ਅੱਗੋਂ ਫਿਰ ਨਾ ਬਾਰ-ਬਾਰ ਅੱਗੋਂ ਪਰੇਸ਼ਾਨ ਕਰਨਾ, ਮਜਬੂਰ ਕਰਨਾ ਕਿ ਕਿਉਂ ਅਸੀਂ ਬਾਰ-ਬਾਰ ਇਹਨਾਂ ਨੂੰ ਆਖਣਾ ਹੈ। ਨਹੀਂ ਤਾਂ ਚਾਹਤ ਸਾਰੇ ਅਸੀਂ ਲਾਗੇ ਇਲਾਕੇ ਦੇ ਲੋਕਾਂ ਦੀ ਸੀ ਕਿ ਇਹਨਾਂ ਨੂੰ ਸੋਹਣਾ ਮਕਾਨ ਬਣਾ ਕੇ ਦਿੱਤਾ ਜਾਵੇ। ਇੱਕ ਦਿਨ ਰਾਤ ਦੇ ਸਮੇਂ ਫਕੀਰ ਲੰਘਦਾ ਪਿਆ ਤੇ ਬਾਦਸ਼ਾਹ ਦੇ ਮਹਿਲ ਦੇ ਕੋਲੋਂ ਲੰਘਦਾ, ਉੱਥੇ ਪਹਿਰੇਦਾਰ ਖਲੋਤਾ ਸੀ। ਉਹ ਪਹਿਰੇਦਾਰ ਨੂੰ ਫਕੀਰ ਕਹਿਣ ਲੱਗਾ ਕਿ ਇਸ ਮੁਸਾਫਰਖਾਨੇ ਦੇ ਵਿੱਚ ਮੈਨੂੰ ਰਾਤ ਕੱਟਣ ਦੀ ਜਗ੍ਹਾ ਮਿਲ ਜਾਵੇਗੀ। ਤੇ ਅੱਗੋਂ ਕਹਿਣ ਲੱਗਾ ਨਹੀਂ ਫਕੀਰ ਜੀ, ਤੁਹਾਨੂੰ ਭੁਲੇਖਾ ਲੱਗਾ, ਇਹ ਮੁਸਾਫਰਖਾਨਾ ਨਹੀਂ ਹੈ, ਇਹ ਤਾਂ ਬਾਦਸ਼ਾਹ ਦਾ ਮਹਿਲ ਹੈ। ਕਹਿੰਦਾ ਮੈਂ ਦੁਬਾਰਾ ਫਿਰ ਤੁਹਾਨੂੰ ਆਖਦਾ ਕਿ ਇਸ ਮੁਸਾਫਰਖਾਨੇ ਵਿੱਚ ਮੈਨੂੰ ਰਾਤ ਕੱਟਣ ਦੀ ਜਗ੍ਹਾ ਮਿਲ ਜਾਵੇਗੀ। ਤੇ ਅੱਗੋਂ ਕਹਿੰਦਾ ਨਹੀਂ ਫਕੀਰ ਜੀ, ਤੁਹਾਨੂੰ ਮੈਂ ਜਦੋਂ ਕਿਹਾ ਹੈ ਸਮਝ ਨਹੀਂ ਪੈਂਦੀ। ਉਹ ਥੋੜਾ ਜਿਹਾ ਖਿਝ ਗਿਆ ਪਹਿਰੇਦਾਰ। ਕਹਿੰਦਾ ਤੁਸੀਂ ਅੱਗੇ ਚਲੇ ਜਾਓ, ਬਾਜ਼ਾਰ ਦੇ ਵਿੱਚ ਆਓ, ਜਿੱਥੇ ਸ਼ਹਿਰ ਵਸਦਾ ਉੱਥੇ ਬਾਦਸ਼ਾਹ ਜੀ ਨੇ ਸੋਹਣਾ ਮੁਸਾਫਰਖਾਨਾ ਬਣਾ ਕੇ ਦਿੱਤਾ, ਉੱਥੇ ਜਾ ਕੇ ਰਾਤ ਕੱਟ ਲਾਓ। ਉਹ ਫਕੀਰ ਥੋੜਾ ਅੱਗੇ ਚਲਾ ਗਿਆ ਤੇ ਫਿਰ ਵਾਪਸ ਮੁੜ ਕੇ ਆਇਆ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ, ਬੇਪਰਵਾਹ ਹੁੰਦੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਕਿਸੇ ਦਾ ਖੌਫ ਨਹੀਂ ਹੁੰਦਾ, ਕੇਵਲ ਰੱਬ ਦਾ ਹੀ ਡਰ ਮੰਨਦੇ ਐ, ਪ੍ਰਮਾਤਮਾ ਦਾ ਭੈ ਮੰਨਦੇ ਆ, ਹੋਰ ਕਿਸੇ ਦਾ ਉਹਨਾਂ ਦੇ ਹਿਰਦੇ ਅੰਦਰ ਭੈ ਨਹੀਂ ਹੁੰਦਾ। ਉਹ ਜਦੋਂ ਫੇਰ ਫਕੀਰ ਆਇਆ, ਕਹਿੰਦਾ ਕਿ ਹੇ ਪਹਿਰੇਦਾਰ, ਇਸ ਮੁਸਾਫਰਖਾਨੇ ਵਿੱਚ ਮੈਨੂੰ ਰਾਤ ਕੱਟਣ ਲਈ ਜਗ੍ਹਾ ਮਿਲ ਜਾਵੇਗੀ। ਉਹ ਬੜਾ ਖਫਾ ਹੋਇਆ ਤੇ ਖਿਜਿਆ ਹੋਇਆ ਉੱਚੀ ਉੱਚੀ ਬੋਲਣ ਲੱਗ ਪਿਆ। ਕਹਿੰਦਾ ਤੈਨੂੰ ਫਕੀਰਾ ਸੁਣਦਾ ਨਹੀਂ? ਤੈਨੂੰ ਕਿੰਨੀ ਵਾਰ ਤੈਨੂੰ ਕਹਿ ਚੁੱਕਾ ਕਿ ਮੁਸਾਫਰਖਾਨਾ ਨਹੀਂ, ਬਾਦਸ਼ਾਹ ਦਾ ਮਹਿਲ ਹੈ, ਤੂੰ ਬਾਰ-ਬਾਰ ਕਿਉਂ ਆ ਕੇ ਮੈਨੂੰ ਤੰਗ ਪਿਆ ਕਰਦਾ? ਇਹ ਜਦੋਂ ਉੱਚੀ ਉੱਚੀ ਰੌਲਾ ਸੁਣਿਆ ਨਾ, ਫਿਰ ਇੰਨੇ ਸਮੇਂ ਨੂੰ ਤਾਕੀ ਖੋਲ ਕੇ ਬਾਦਸ਼ਾਹ ਨੇ ਦੇਖਿਆ ਕਿ ਰੌਲਾ ਕਿਉਂ ਪੈਂਦਾ ਪਿਆ। ਜਦੋਂ ਬਾਹਰ ਆਇਆ ਨਾ ਬਾਦਸ਼ਾਹ, ਫਕੀਰ ਨੂੰ ਨਮਸਕਾਰ ਕੀਤੀ, ਉਹਦਾ ਸਤਿਕਾਰ ਕੀਤਾ ਤੇ ਬਾਦਸ਼ਾਹ ਨੂੰ ਵੀ ਉਸੇ ਤਰ੍ਹਾਂ ਹੀ ਕਹਿਣ ਲੱਗਾ ਬਾਦਸ਼ਾਹ ਦੇਖੋ ਤੁਹਾਡਾ ਸਿਪਾਹੀ ਮੇਰੇ ਨਾਲ ਹੀ ਝਗੜੀ ਜਾ ਰਿਹਾ, ਬਾਰ-ਬਾਰ ਝਗੜਾ ਕਰਦਾ। ਮੈਂ ਇਹੋ ਗੱਲ ਹੀ ਆਖੀਏ ਕਿ ਇਸ ਮੁਸਾਫਰਖਾਨੇ ਵਿੱਚ ਮੈਨੂੰ ਰਾਤ ਕੱਟਣ ਦਿਓ। ਤੇ ਅੱਗੋਂ ਬਾਦਸ਼ਾਹ ਵੀ ਕਹਿਣ ਲੱਗਾ ਨਹੀਂ ਨਹੀਂ, ਤੁਹਾਨੂੰ ਭੁਲੇਖਾ ਲੱਗਾ ਫਕੀਰ ਜੀ, ਇਹ ਤਾਂ ਮੇਰਾ ਮਹਿਲ ਹੈ, ਮੁਸਾਫਰਖਾਨਾ ਥੋੜਾ। ਤੇ ਉਹ ਫਿਰ ਫਕੀਰ ਕਹਿਣ ਲੱਗਾ, ਥੋੜਾ ਜਿਹਾ ਨਾ ਵਿਰਾਗ ਦੇ ਵਿੱਚ ਵੀ ਆ ਗਿਆ ਤੇ ਅੱਗੋਂ ਕਹਿਣ ਲੱਗਾ ਹੈ ਬਾਦਸ਼ਾਹ,
ਤੂੰ ਵੀ ਇਹ ਸਿਪਾਹੀ ਵਾਲੀਆਂ ਗੱਲਾਂ ਕਰੀ ਜਾਂਦਾ ਪਿਆ, ਬੇਸਮਝਤਾ ਵਾਲੀਆਂ, ਤੈਨੂੰ ਵੀ ਅਸਲ ਦੇ ਵਿੱਚ ਪਤਾ ਨਹੀਂ ਹੈ। ਕਹਿੰਦਾ ਕਿਉਂ ਨਹੀਂ ਪਤਾ? ਮੇਰਾ ਇਹ ਮਹਿਲ ਹੈ, ਮੈਨੂੰ ਕਿਉਂ ਨਹੀਂ ਪਤਾ? ਮੈਂ ਜਾਗਦਾ, ਮੈਂ ਕਿਹੜਾ ਸੁੱਤਾ ਪਿਆ ਗੱਲਾਂ ਕਰ ਰਿਹਾ, ਮੈਨੂੰ ਪਤਾ ਮੇਰਾ ਮਹਿਲ ਹੈ, ਇਹ ਮੁਸਾਫਰਖਾਨਾ ਨਹੀਂ ਹੈ। ਫਿਰ ਉਹਨੂੰ ਸਮਝਾਉਣ ਦੇ ਵਾਸਤੇ ਉਹ ਫਕੀਰ ਆਖਣ ਲੱਗਾ, ਕਹਿੰਦਾ ਕਿ ਇਸ ਮਹਿਲ ਦੇ ਵਿੱਚ ਜਾਂ ਇਸ ਰਾਜ ਭਾਗ ਦਾ ਤੇਰੇ ਤੋਂ ਪਹਿਲਾਂ ਬਾਦਸ਼ਾਹ ਕੌਣ ਸੀਗਾ? ਕਹਿੰਦਾ ਜੀ ਮੇਰਾ ਪਿਤਾ, ਉਹ ਇਸ ਰਾਜ ਤਖਤ ਤੇ ਬੈਠਾ ਸੀ। ਫਿਰ ਕਹਿਣ ਲੱਗੇ ਕਿ ਉਹਦੇ ਤੋਂ ਪਹਿਲਾਂ ਕੌਣ ਸੀ? ਕਹਿੰਦਾ ਜੀ ਮੇਰਾ ਦਾਦਾ ਸੀਗਾ। ਫਿਰ ਉਹਦੇ ਤੋਂ ਪਹਿਲਾਂ ਕੌਣ ਸੀ? ਕਹਿੰਦਾ ਜੀ ਮੇਰਾ ਪੜਦਾਦਾ। ਤੋ ਇਸ ਪ੍ਰਕਾਰ ਕਹਿੰਦੇ ਜੇ ਤੇਰਾ ਇੱਥੇ ਦਾਦਾ ਵੀ ਨਹੀਂ ਰਿਹਾ, ਪੜਦਾਦਾ ਵੀ ਤੇਰਾ ਇੱਥੇ ਨਹੀਂ ਰਿਹਾ, ਨਾ ਤੇਰਾ ਦਾਦਾ ਇੱਥੇ ਰਿਹਾ, ਨਾ ਤੇਰਾ ਪਿਤਾ ਇੱਥੇ ਰਿਹਾ, ਐ ਬਾਦਸ਼ਾਹ ਤੂੰ ਵੀ ਇੱਕ ਨਾ ਇੱਕ ਦਿਨ ਸੰਸਾਰ ਰੂਪੀ ਮੁਸਾਫਰਖਾਨੇ ਤੋਂ ਤੁਰ ਜਾਣਾ, ਤੂੰ ਕਾਹਦੀਆਂ ਡੀਂਗਾਂ ਮਾਰਦਾ ਪਿਆ? ਜਦੋਂ ਵਚਨ ਕੀਤਾ ਨਾ ਸਾਧ ਸੰਗਤ ਜੀ, ਫਿਰ ਇੱਕ ਵਾਰ ਐ ਦਿਲ ਕੰਬਣ ਲੱਗ ਪਿਆ ਬਾਦਸ਼ਾਹ ਦਾ ਕਿ ਸੰਸਾਰ ਵੀ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਮੈਂ ਕਾਹਦਾ ਮਾਣ ਪਿਆ ਕਰਦਾ। ਤੋ ਇਸ ਪ੍ਰਕਾਰ ਜੀਵ ਦੀ ਮੱਤ ਤੇ ਭਰਮ ਦਾ, ਜਾਂ ਕਹਿ ਲਈਏ ਕਿ ਹੰਕਾਰ ਦੀ ਕਨਾਤ ਰੱਬ ਨੇ ਤਾਣੀ ਹੋਈ ਹੈ, ਜਿਸ ਕਰਕੇ ਇਹ ਸੰਸਾਰ ਦੀ ਬਹੁਤੀ ਪਕੜ ਬਣਾ ਕਰਕੇ ਬੈਠਾ ਹੋਇਆ ਹੈ। ਭਾਵੇਂ ਕਹੀ ਵੀ ਜਾਵੇ ਕਿ ਸਦਾ ਰਹਿਣਾ ਨਹੀਂ, ਪਰ ਅੰਦਰ ਦੀ ਜਿਹੜੀ ਪਕੜ ਹੈ ਨਾ, ਉਹ ਨਹੀਂ ਛੱਡਣਾ ਕਰਦਾ। ਪਰ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸੱਚ ਦੱਸ ਰਹੇ ਹੈ। ਹਜੂਰ ਕਹਿੰਦੇ ਹਨ, ਸਭ ਕਿਛ ਹੁਕਮੇ ਆਵਦਾ, ਸਭ ਕਿਛ ਹੁਕਮੇ ਜਾਏ। ਸਾਧ ਸੰਗਤ ਜੀ, ਭਾਵੇਂ ਕੋਈ ਬਹੁਤਾ ਵੀ ਯਤਨ ਕਰ ਲਵੇ ਨਾ, ਪਰ ਵਾਹਿਗੁਰੂ ਜੀ ਦਾ ਹੁਕਮ ਡਾਢਾ ਹੈ, ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ, ਨਹੀਂ ਕਿਸੇ ਦੀ ਕੋਈ ਵਾਹ ਚੱਲ ਸਕਦੀ। ਪ੍ਰੀਸ਼ਿਤ ਰਾਜੇ ਨੇ ਕਿੰਨਾ ਯਤਨ ਕੀਤਾ ਸੀ, ਜਦੋਂ ਪਤਾ ਲੱਗ ਗਿਆ ਕਿ 7 ਦਿਨਾਂ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ। ਗੰਗਾ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਸ਼ੀਸ਼ ਮਹਿਲ ਬਣਵਾ ਲਿਆ, ਸ਼ੀਸ਼ੇ ਦਾ ਮਹਿਲ ਬਣਵਾ ਲਿਆ ਸੀ ਕਿ ਮੌਤ ਮੈਨੂੰ ਮਾਰ ਦੇਵੇਗੀ, ਕਿੱਦਾਂ ਮੌਤ ਆ ਜਾਵੇਗੀ, ਮੇਰੇ ਤੱਕ ਮੌਤ ਪਹੁੰਚ ਹੀ ਨਹੀਂ ਕਰ ਸਕੇਗੀ। ਫਿਰ ਸਾਧ ਸੰਗਤ ਜੀ ਬਹੁਤ ਯਤਨ ਕੀਤਾ ਗਿਆ, ਪਰ ਤਸ਼ਕ ਨਾਗ ਨੇ ਲੜ ਕਰਕੇ ਮਰਨਾ ਸੀ, ਉਹਨੇ ਕੀੜੀ ਦਾ ਰੂਪ ਧਾਰਨ ਕੀਤਾ, ਫੁੱਲਾਂ ਦੇ ਗੁਲਦਸਤਿਆਂ ਵਿੱਚ ਬੈਠ ਕਰਕੇ ਪ੍ਰਵੇਸ਼ ਹੋ ਕੇ ਆਇਆ। ਸੋਹਣੇ ਫੁੱਲ ਜਾਣ ਕੇ ਪ੍ਰੀਸ਼ਿਤ ਰਾਜਾ ਜਦੋਂ ਉਹਨਾਂ ਨੂੰ ਸੁੰਘਣ ਲੱਗਾ ਤੇ ਨਾਸਾਂ ਦੇ ਅੰਦਰ ਪ੍ਰਵੇਸ਼ ਹੋ ਕੇ ਉਹਨੇ ਡੰਗ ਮਾਰ ਦਿੱਤਾ। ਫਿਰ ਪ੍ਰੀਸ਼ਿਤ ਰਾਜਾ ਹਾਏ ਹਾਏ ਕਰਕੇ ਮਰ ਗਿਆ ਸੀਗਾ। ਕਿੰਨਾ ਯਤਨ ਕੀਤਾ। ਸਹਿਸਕ੍ਰਿਤੀ ਸ਼ਲੋਕਾਂ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਥਾ ਦਾ ਜ਼ਿਕਰ ਕੀਤਾ। ਹਜੂਰ ਕਹਿੰਦੇ ਹਨ, ਬਹੁ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸ ਹੈ, ਬਿਖਮ ਥਾਨ ਬਸੰਤ ਉੱਚਾ ਹੈ, ਨਹਿ ਸਿਮਰੰਤ ਮਰਣੰ ਕਦਾਂਚਾ ਹੈ। ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਮੌਤ ਮਾਰ ਸਕੇਗੀ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਜੇ ਰੱਬ ਦਾ ਹੁਕਮ ਆ ਜਾਵੇ ਨਾ, ਫਿਰ ਕੀੜੀ ਵੀ ਸਾਹ ਖਿੱਚ ਲੈਂਦੀ ਹੈ। ਫਿਰ ਪਤਾ ਨਹੀਂ ਕਿੰਨਾ ਕੁ, ਭਾਵੇਂ ਥੋੜਾ ਜਿਹਾ ਬਹਾਨਾ ਬਣ ਜਾਵੇ ਕਿ ਉਸੇ ਸਮੇਂ ਜੀਵ ਦੀ ਮੌਤ ਹੋ ਜਾਵੇ, ਕੋਈ ਪਤਾ ਨਹੀਂ ਚੱਲਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਸਾਰ ਦੇ ਜੀਵ ਨੇ ਇਸ ਗੱਲ ਨੂੰ ਮੰਨਣ ਲਈ ਤਿਆਰ, ਐਸਾ ਮਤ ਤੇ ਭਰਮ ਦਾ ਪੜਦਾ ਪਿਆ ਹੋਇਆ। ਪਰ ਸੱਚ ਇਹ ਹੈ ਕਿ ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਆਵੰਦਾ ਪਿਆ। ਸੰਸਾਰ ਭਰ ਦੇ ਜਿਤਨੇ ਵੀ ਜੀਵ ਸੰਸਾਰ ਨੂੰ ਛੱਡ ਕਰਕੇ ਜਾ ਰਹੇ, ਵਾਹਿਗੁਰੂ ਦੇ ਹੁਕਮ ਕਰਕੇ ਹੀ ਹੈ। ਜੇ ਕੋ ਮੂਰਖ ਆਪ ਹੋ ਜਾਣਾ, ਪਰ ਜੇਕਰ ਕੋਈ ਮੂਰਖ ਬੇਸਮਝ ਜੀਵ ਆਪਣੇ ਆਪ ਨੂੰ ਜਾਣੀ ਜਾਵੇ, ਜਾਂ ਕਹੀ ਜਾਵੇ ਕਿ ਮੈਂ ਵਾਹਿਗੁਰੂ ਦੇ ਹੁਕਮ ਨੂੰ ਜਾਣ ਸਕਦਾ, ਜਾਂ ਕਹੀ ਜਾਵੇ ਕਿ ਮੈਂ ਇਸ ਸੰਸਾਰ ਦੇ ਅੰਦਰ ਰਹਿ ਸਕਦਾ, ਮੌਤ ਭਲਾ ਮੈਨੂੰ ਕਿਵੇਂ ਮਾਰ ਸਕਦੀ ਹੈ। ਅੰਧਾ ਅੰਧ ਕਮਾਏ। ਮਹਾਰਾਜ ਕਹਿੰਦੇ, ਜਾਣੋ ਹੈ ਗੁਰਸਿੱਖੋ, ਮਨੁੱਖ ਅੰਨਾ ਹੈ, ਉਹਦੇ ਕੋਲ ਦੇਖਣ ਦੀ ਸ਼ਕਤੀ ਨਹੀਂ ਹੈ। ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣੇ ਕਰਕੇ ਅੰਨਾ ਹੈ। ਉਹ ਵਿਚਾਰ ਨਹੀਂ ਕਰਦਾ ਕਿ ਜੇ ਮੇਰੇ ਵੱਡੇ ਵਡੇਰੇ ਨਹੀਂ ਸੰਸਾਰ ਦੇ ਅੰਦਰ ਰਹੇ ਤੇ ਮੈਂ ਕਾਹਦੀਆਂ ਡੀਂਗਾਂ ਮਾਰਦਾ ਫਿਰਦਾ। ਜੇ ਮੇਰੇ ਪੁਰਖੇ ਸੰਸਾਰ ਤੋਂ ਤੁਰ ਗਏ ਐ ਤੇ ਫਿਰ ਮੈਂ ਕਾਹਦਾ ਹੰਕਾਰ ਪਿਆ ਕਰਦਾ। ਐਸੀ ਵਿਚਾਰ ਨਹੀਂ ਕਦੇ ਆਪਣੇ ਅੰਦਰ ਕਰਦਾ। ਵਿਚਾਰ ਰੂਪੀ ਨਿਗਾਹ ਨਾ ਹੋਣੇ ਕਰਕੇ ਮਹਾਰਾਜ ਕਹਿੰਦੇ ਐਸਾ ਜੀਵ ਅੰਧਾ ਹੈ। ਤੇ ਅੰਧ ਕਮਾਏ। ਫਿਰ ਕਰਮ ਵੀ ਜਿਹੜੇ ਆ ਨਾ, ਕੰਮ ਜਿਹੜੇ ਆ, ਕਰਮ ਕਰਤੂਤਾਂ, ਉਹ ਵੀ ਅੰਨਿਆਂ ਵਾਲੀਆਂ ਨੇ।
ਤੇ ਜਿਹੜਾ ਨੇਤਰਹੀਣ ਜਿਹਦੇ ਕੋਲ ਦੇਖਣ ਦੀ ਸ਼ਕਤੀ ਨਾ ਹੋਵੇ, ਉਹਦੇ ਕਰਮ ਕੀ ਹੈ? ਸਾਧ ਸੰਗਤ ਜੀ ਟੱਕਰਾਂ ਹੀ ਮਾਰਦਾ ਰਹਿੰਦਾ ਨਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਇਦਾਂ ਦੀ ਵਿਚਾਰ ਤੋਂ ਹੀਣੇ ਜੀਵ ਦੀ ਹਾਲਤ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਹਜੂਰ ਕਹਿੰਦੇ, ਜੇ ਕੋ ਮੂਰਖ ਆਪਹੁ ਜਾਣੈ। ਜਾਂ ਸਾਧ ਸੰਗਤ ਜੀ ਜੋ ਕੁਝ ਵੀ ਪ੍ਰਕਿਰਤੀ ਅੰਦਰ ਵਾਹਿਗੁਰੂ ਨੇ ਬਣਾਇਆ ਹੈ ਨਾ, ਉਹਦੇ ਤੇ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ। ਇੱਕ ਵਾਰ ਨਾ ਕੋਈ ਬੰਦਗੀ ਕਰਨ ਵਾਲੇ ਮਹਾਤਮਾ ਤੇ ਇੱਕ ਸਿਰੇ ਦਾ ਵੈਦ, ਮੰਨਿਆ ਪਰਮੰਨਿਆ ਵੈਦ ਸੀਗਾ, ਉਹਨਾਂ ਦਾ ਆਪੋ ਵਿੱਚ ਬੜਾ ਪਿਆਰ ਬਣਿਆ। ਕਈ ਵਾਰ ਉਹ ਮਹਾਤਮਾ ਨੇ ਉਹਦੇ ਕੋਲ ਚਲੇ ਜਾਣਾ, ਵੈਦ ਦੇ ਕੋਲ, ਤੇ ਰੱਬ ਦੀਆਂ ਗੱਲਾਂ ਕਰਨੀਆਂ, ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਦੀ ਕੋਈ ਨਾ ਕੋਈ ਵਿਚਾਰ ਕਰਨੀ। ਕਈ ਵਾਰ ਵੈਦ ਨੇ ਇਹਨਾਂ ਕੋਲ ਚੱਲ ਕੇ ਆ ਜਾਣਾ। ਇੱਕ ਵਾਰ ਵੈਦ ਨੂੰ ਸਾਧ ਸੰਗਤ ਜੀ ਮਿਰਗੀ ਦਾ ਰੋਗ ਹੋ ਗਿਆ। ਉਹ ਬੜੇ ਉਹਨੇ ਆਪ ਵੀ ਯਤਨ ਕੀਤੇ, ਹੋਰ ਵੀ ਵੈਦਾਂ ਦੇ ਕੋਲੋਂ ਦਵਾ ਦਾਰੂ ਕਰ ਕਰਕੇ ਦੇਖ ਲਏ, ਪਰ ਠੀਕ ਨਾ ਹੋਇਆ। ਫਿਰ ਉਹ ਮਹਾਤਮਾ ਦੇ ਕੋਲ ਆਇਆ, ਕਿਉਂਕਿ ਉਹਦੇ ਤੋਂ ਬਚਨ ਸੁਣਿਆ ਕਰਦਾ ਸੀਗਾ, ਜਿੱਥੇ ਦਵਾ ਨਾ ਕੰਮ ਕਰੇ ਉੱਥੇ ਦੁਆ ਕੰਮ ਕਰਦੀ ਹੈ। ਕਿ ਜਦੋਂ ਕੋਈ ਦਵਾ ਦਾਰੂ ਨਾ ਕੰਮ ਕਰੇ, ਫਿਰ ਰੱਬ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਮੇਰਾ ਕੋਈ ਕਰਮ ਰੋਗ ਹੈ, ਇਹਨੂੰ ਕੱਟ ਦੇਵੋ। ਤੁਹਾਡੀ ਕਿਰਪਾ ਤੋਂ ਬਿਨਾਂ ਮਹਾਰਾਜ ਇਹ ਰੋਗ ਤੋਂ ਰਹਿਤ ਨਹੀਂ ਮੈਂ ਹੋ ਸਕਦਾ। ਇਹ ਵਿਚਾਰ ਸੁਣੀ ਹੋਈ ਸੀ ਤੇ ਕਹਿਣ ਲੱਗਾ ਕਿ ਮਹਾਤਮਾ ਦੇ ਕੋਲ ਚੱਲਦੇ ਆ, ਸਭ ਦਵਾ ਦਾਰੂ ਕਰ ਕਰਕੇ ਦੇਖ ਲਏ ਆ, ਪਰ ਠੀਕ ਨਹੀਂ ਹੋਇਆ। ਇਹ ਮਿਰਗੀ ਦੇ ਰੋਗ ਹੋਣ ਤੋਂ ਪਹਿਲਾਂ ਇੱਕ ਵਾਰ ਉਹਨੇ ਨਾ ਸ਼ੰਕਾ ਕੀਤਾ ਸੀ, ਇੱਕ ਗੰਦਗੀ ਦਾ ਕੀੜਾ ਤੇ ਸਾਧ ਸੰਗਤ ਜੀ ਉਹ ਗੰਦਗੀ ਦੇ ਕੀੜੇ ਨੂੰ ਦੇਖ ਕਰਕੇ ਕਹਿਣ ਲੱਗਾ ਕਿ ਮਹਾਤਮਾ ਜੀ ਤੁਸੀਂ ਵਿਚਾਰ ਸੁਣਾਉਂਦੇ ਹੋ ਕਿ ਸਭ ਕੁਝ ਪਰਮੇਸ਼ਰ ਦਾ ਹੀ ਬਣਾਇਆ ਹੋਇਆ, ਅਕਾਲ ਪੁਰਖ ਪਰਮੇਸ਼ਰ ਦਾ ਹੀ ਬਣਾਇਆ, ਠੀਕ ਹੈ, ਪਰ ਗੰਦਗੀ ਵਿੱਚ ਰਹਿਣ ਵਾਲਾ ਇਹ ਗੰਦਗੀ ਦਾ ਕੀੜਾ, ਇਹਨੂੰ ਬਣਾਉਣ ਦਾ ਕੀ ਲਾਭ ਸੀਗਾ? ਇਹਦਾ ਕੋਈ ਫਾਇਦਾ ਤਾਂ ਨਹੀਂ ਨਾ। ਗੰਦਗੀ ਵਿੱਚ ਹੀ ਪੈਦਾ ਹੁੰਦਾ, ਗੰਦਗੀ ਵਿੱਚ ਹੀ ਉਹਦੀ ਜ਼ਿੰਦਗੀ ਹੈ, ਗੰਦਗੀ ਵਿੱਚ ਹੀ ਫਿਰ ਮਰ ਜਾਂਦਾ। ਇਹ ਕਿਉਂ ਰੱਬ ਨੇ ਬਣਾਇਆ? ਤੇ ਮਹਾਤਮਾ ਕਰਨੀ ਵਾਲਾ ਸੀ, ਕਹਿੰਦੇ ਕੋਈ ਨਹੀਂ, ਤੈਨੂੰ ਜਵਾਬ ਜ਼ਰੂਰ ਦੇਵਾਂਗੇ ਸਮਾਂ ਆਉਣ ਤੇ, ਪਰ ਇਹ ਵੇ ਕਿ ਜੋ ਕੁਝ ਬਣਾਇਆ ਨਾ ਉਹ ਸਹੀ ਹੈ, ਉਹਦੇ ਤੇ ਸ਼ੱਕ ਨਾ ਕਰ। ਹੇ ਵੈਦ, ਸਾਡਾ ਸ਼ੱਕ ਕਰਨ ਦਾ ਕੋਈ ਫਰਜ਼ ਨਹੀਂ ਹੈ। ਪਰਮਾਤਮਾ ਨੇ ਜੋ ਕੁਝ ਵੀ ਬਣਾਇਆ ਨਾ ਸਹੀ ਬਣਾਇਆ, ਠੀਕ ਹੈ, ਸਾਡੀ ਸੋਚ ਤੋਂ ਪਰੇ ਹੈ, ਸਾਨੂੰ ਸਮਝ ਨਹੀਂ ਪੈਂਦਾ। ਜੇ ਸਾਡੀ ਸਮਝ ਸੋਚਣ ਸ਼ਕਤੀ ਤੋਂ ਪਰੇ ਹੈ ਤੇ ਇਹਦਾ ਮਤਲਬ ਇਹ ਥੋੜਾ ਕਿ ਪਰਮਾਤਮਾ ਨੇ ਗਲਤ ਕਰ ਦਿੱਤਾ, ਨਹੀਂ, ਸਹੀ ਕੀਤਾ ਜੋ ਵੀ ਕੀਤਾ ਹੈ। ਉਹ ਸਮਾਂ ਲੰਘਿਆ ਤੇ ਜਦੋਂ ਮਿਰਗੀ ਦਾ ਰੋਗ ਆਇਆ ਤੇ ਬੜਾ ਦੁਖੀ ਹੋਇਆ। ਇੱਕ ਦਿਨ ਮਹਾਤਮਾ ਕੋਲ ਆ ਕੇ ਕਹਿੰਦਾ, ਜੀ ਮੈਂ ਬੜਾ ਯਤਨ ਕਰਕੇ ਦੇਖ ਲਿਆ, ਪਰ ਮਹਾਤਮਾ ਜੀ ਕਿਰਪਾ ਕਰੋ, ਮੇਰੀ ਕੋਈ ਦਵਾ ਹੀ ਕਰ ਦੇਵੋ। ਦਵਾ ਤੇ ਕੋਈ ਕੰਮ ਨਹੀਂ ਕੀਤੀ। ਤੇ ਮਹਾਤਮਾ ਨੇ ਉੱਥੇ ਨਾ ਉਹੋ ਹੀ ਗੰਦਗੀ ਦਾ ਮਰਿਆ ਹੋਇਆ ਕੀੜਾ ਪਿਆ ਸੀ। ਉਸੇ ਮਰੇ ਹੋਏ ਕੀੜੇ ਨੂੰ ਕਹਿੰਦੇ ਕਿ ਇਹਨੂੰ ਸੁਕਾ ਕੇ ਨਾ ਪੀਸ ਕੇ ਨਾਸਕਾਂ ਵਿੱਚ ਚੜਾ ਲਵੇਂ, ਤੇਰੇ ਮਿਰਗੀ ਨਹੀਂ ਕਦੇ ਪਵੇਗੀ। ਸਾਧ ਸੰਗਤ ਜੀ ਇਸੇ ਤਰ੍ਹਾਂ ਕੀਤਾ। ਉਹ ਗੰਦਗੀ ਦਾ ਕੀੜਾ ਜਿਹਦੇ ਤੇ ਇਹਨੇ ਸ਼ੱਕ ਕੀਤਾ ਸੀਗਾ, ਉਹਨੂੰ ਪੀਸ ਕੇ ਚੰਗੀ ਤਰ੍ਹਾਂ ਨਾਸਕਾਂ ਵਿੱਚ ਚੜਾਇਆ ਤੇ ਉਹ ਮਿਰਗੀ ਦਾ ਰੋਗ ਉਹਦਾ ਦੂਰ ਹੋ ਗਿਆ। ਫਿਰ ਕਹਿੰਦਾ, ਮਹਾਤਮਾ ਜੀ ਮੇਰੇ ਤੋਂ ਬੜੀ ਵੱਡੀ ਭੁੱਲ ਹੋ ਗਈ, ਮੈਂ ਐਵੇਂ ਪ੍ਰਮਾਤਮਾ ਦੇ ਕੀਤੇ ਹੋਏ ਤੇ ਸ਼ੱਕ ਕਰਦਾ ਸਾਂ, ਪਰ ਅਸਲ ਦੇ ਵਿੱਚ ਮੇਰੀ ਅਗਿਆਨਤਾ ਸੀ, ਮੇਰੀ ਮੂਰਖਤਾ ਸੀਗੀ। ਸੋ ਇਸੇ ਪ੍ਰਕਾਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਹੈ, ਜੇ ਕੋ ਮੂਰਖ ਆਪਹੁ ਜਾਣੈ ਅੰਧਾ ਅੰਧ ਕਮਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਕੀਤੇ ਹੋਏ ਤੇ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ। ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝ ਕਰਕੇ ਬਾਰ-ਬਾਰ ਕਹੀ ਜਾਣਾ। ਔਰ ਇੱਕ ਵਾਰ ਹੋਰ ਵੀ ਕਥਾ ਆਉਂਦੀ ਹੈ ਸਾਧ ਸੰਗਤ ਜੀ। ਇੱਕ ਗਰਮੀ ਦੀ ਰੁੱਤ ਦੇ ਵਿੱਚ ਕੋਈ ਮਨੁੱਖ ਤੁਰਿਆ ਜਾ ਰਿਹਾ ਹੈ, ਬੜਾ ਆਪਣੇ ਆਪ ਨੂੰ ਸਿਆਣਾ ਗਿਣਦਾ ਸੀ। ਉਹ ਸਾਧ ਸੰਗਤ ਜੀ ਖਜੂਰ ਦੇ ਰੁੱਖ ਹੇਠਾਂ ਜਾ ਕਰਕੇ ਬੈਠ ਗਿਆ। ਜਦੋਂ ਉੱਥੇ ਬੈਠਾ ਹੋਇਆ ਤੇ ਉੱਪਰੋਂ ਹਵਾ ਦੇ ਨਾਲ ਖਜੂਰ ਉਹਦੇ ਆ ਕਰਕੇ ਸਿਰ ਦੇ ਵਿੱਚ ਵੱਜੀ। ਪਹਿਲਾਂ ਵਿਚਾਰ ਪਿਆ ਕਰਦਾ ਸੀ, ਉੱਥੇ ਲਾਗੇ ਇੱਕ ਸਾਧ ਸੰਗਤ ਜੀ ਹਦਵਾਣਿਆਂ ਦੇ ਜਿਹੜਾ ਨਾ ਵੇਲਾਂ ਲੱਗੀਆਂ ਹੋਈਆਂ ਸਨ, ਲਾਗੇ ਖੇਤ ਸੀਗਾ, ਤੇ ਬੈਠਾ ਸੋਚੀ ਜਾਵੇ, ਬਾਰ-ਬਾਰ ਵਿਚਾਰਾਂ ਕਰੀ ਜਾ ਰਿਹਾ। ਕਹਿਣ ਲੱਗਾ ਕਿ ਪ੍ਰਮਾਤਮਾ ਨੇ ਕਿੱਦਾਂ ਇਸ ਸੰਸਾਰ ਦੇ ਅੰਦਰ ਸਭ ਕੁਝ ਬਣਾਇਆ ਹੋਇਆ ਹੈ। ਅਕਾਲ ਪੁਰਖ ਪ੍ਰਮਾਤਮਾ ਨੇ
ਇਹ ਅਨਿਆਂ ਕੀਤਾ ਹੋਇਆ, ਕੋਈ ਨਿਆਂ ਵਾਲੀ ਗੱਲ ਨਹੀਂ। ਕਿੰਨੇ ਵੱਡੇ ਵੱਡੇ ਹਦਵਾਣੇ ਤੇ ਨਿੱਕੀਆਂ ਨਿੱਕੀਆਂ ਵੇਲਾਂ ਨੂੰ ਲਗਾਏ ਆ, ਤੇ ਕਿੰਨੇ ਵੱਡੇ ਆਕਾਰ ਦਾ ਖਜੂਰ ਦਾ ਰੁੱਖ ਹੈ ਤੇ ਨਿੱਕੀਆਂ ਨਿੱਕੀਆਂ ਖਜੂਰਾਂ ਲੱਗੀਆਂ ਨੇ। ਜਦੋਂ ਸਾਧ ਸੰਗਤ ਜੀ ਇਹਨਾਂ ਅਜੇ ਵਿਚਾਰ ਕਰਦਾ ਪਿਆ ਤਾਂ ਉਹਦੇ ਸਿਰ ਦੇ ਵਿੱਚ ਆ ਕੇ ਖਜੂਰ ਵੱਜੀ। ਕਿੰਨਾ ਉੱਚਾ ਹੁੰਦਾ ਖਜੂਰ ਦਾ ਰੁੱਖ। ਜਦੋਂ ਉਹਦੇ ਸਿਰ ਦੇ ਵਿੱਚ ਆ ਕੇ ਖਜੂਰ ਵੱਜੀ ਹੈ ਤੇ ਫਿਰ ਨਾਲ ਹੀ ਮੁੱਖ ਤੋਂ ਰੱਬ ਦਾ ਧੰਨਵਾਦ ਵੀ ਕੀਤਾ। ਕਹਿੰਦੇ ਨਹੀਂ, ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ। ਜੇ ਕਿਤੇ ਖਜੂਰ ਦੀ ਥਾਂ ਤੇ ਹਦਵਾਣਾ ਮੇਰੇ ਸਿਰ ਦੇ ਵਿੱਚ ਵੱਜਾ ਹੁੰਦਾ ਤੇ ਮੇਰੀ ਹਾਲਤ ਕੀ ਬਣਨੀ ਸੀਗੀ। ਜੋ ਰੱਬ ਕਰਦਾ ਚੰਗਾ ਕਰਦਾ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਆਖ ਰਹੇ ਹੈ, ਜਦੋਂ ਤੱਕ ਜੀਵ ਮੂਰਖਤਾ ਵਿੱਚ ਹੁੰਦਾ ਹੈ ਨਾ, ਬੇਸਮਝਤਾ ਵਿੱਚ ਹੁੰਦਾ ਹੈ, ਭਾਵ ਅਗਿਆਨ ਸਹਿਤ ਹੁੰਦਾ ਹੈ, ਉਦੋਂ ਤੱਕ ਕਰਮ ਵੀ ਅੰਨ੍ਹਿਆਂ ਵਾਂਗ ਹੀ ਕਰਦਾ। ਪਤਾ ਨਹੀਂ ਚੱਲਦਾ ਮੈਂ ਕੀ ਕਰਦਾ ਪਿਆ, ਪਰ ਇਹ ਹੈ ਕਿ ਦਾਅਵਾ ਜ਼ਰੂਰ ਕਰੀ ਜਾਂਦਾ ਕਿ ਮੈਂ ਸਹੀ ਕਰਦਾ ਪਿਆ ਹੈ। ਪਰਮਾਤਮਾ ਤੇ ਵੀ ਸ਼ੱਕ ਹੀ ਕਰਦਾ ਹੈ। ਨਾਨਕ ਹੁਕਮ ਕੋ ਗੁਰਮੁਖ ਬੁਝੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਕੋਈ ਵਿਰਲਾ ਗੁਰਮੁਖ ਪਿਆਰਾ ਹੁੰਦਾ ਹੈ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਬੁੱਝਦਾ ਹੈ। ਬੁੱਝਣ ਤੋਂ ਭਾਵ ਸਮਝਣਾ ਕਿ ਪ੍ਰਮਾਤਮਾ ਦੇ ਭਾਣੇ ਵਿੱਚ ਚੱਲਾਂਗਾ ਤਾਂ ਹੀ ਮੈਨੂੰ ਸੁੱਖ ਮਿਲਣਾ। ਕਿਉਂਕਿ ਹਜੂਰ ਦੇ ਮੁੱਖ ਵਾਕ ਹਨ, ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲਉ ਦੁਖੀਆ। ਜਦੋਂ ਤੱਕ ਪ੍ਰਮਾਤਮਾ ਦਾ ਹੁਕਮ ਨਹੀਂ ਸਮਝਦਾ, ਕਿਵੇਂ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜੀ ਚੱਲਣਾ, ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਣਾ। ਮਹਾਰਾਜ ਕਹਿੰਦੇ ਉਦੋਂ ਤੱਕ ਜੀਵ ਦੁਖੀ ਹੋਇਆ ਰਹਿੰਦਾ। ਤੇ ਜਦੋਂ ਇਹ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਹੁਕਮ ਦੀ ਪਹਿਚਾਣ ਕਰ ਲੈਂਦਾ, ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਸਮਝ ਪੈ ਜਾਂਦੀ ਹੈ ਕਿ ਪ੍ਰਮਾਤਮਾ ਜੋ ਕੁਝ ਵੀ ਕਰਨਾ ਹੈ ਪਰਮੇਸ਼ਰ ਨੇ ਉਹ ਕਰਕੇ ਹੀ ਰਹਿਣਾ। ਤੇ ਜੋ ਕੁਝ ਹੋ ਕਰਕੇ ਰਹਿਣਾ, ਜੋ ਹੋਣਾ ਹੋ ਕਰਕੇ ਰਹਿਣਾ ਹੈ, ਇਹਦੇ ਵਿੱਚ ਜੀਵ ਦਾ ਕੋਈ ਆਪਣਾ ਚਾਰਾ ਨਹੀਂ ਹੈ, ਆਪਣਾ ਕੋਈ ਜੀਵ ਦਾ ਬਲ ਨਹੀਂ ਹੈ। ਮਹਾਰਾਜ ਜੀ ਉਪਦੇਸ਼ ਦੁਆਰਾ ਜੀਵ ਨੂੰ ਜਦੋਂ ਸਮਝ ਪੈਂਦੀ ਹੈ ਤਾਂ ਫਿਰ ਪ੍ਰਮਾਤਮਾ ਦੇ ਹੁਕਮ ਨੂੰ ਸਮਝਦਾ ਹੈ ਕਿ ਜੋ ਕੁਝ ਹੋ ਕਰਕੇ ਰਹਿਣਾ ਹੋ ਕੇ ਰਹਿਣਾ ਹੈ, ਸਾਡਾ ਕੋਈ ਜ਼ੋਰ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਹਜੂਰ ਕਹਿੰਦੇ, ਕੋਈ ਵਿਰਲੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਹੁਕਮ ਨੂੰ ਬੁੱਝਿਆ, ਪ੍ਰਮਾਤਮਾ ਦੇ ਹੁਕਮ ਦੀ ਜਿਨ੍ਹਾਂ ਨੂੰ ਸਮਝ ਪਈ ਹੈ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਿਨ੍ਹਾਂ ਨੂੰ ਗਿਆਤ ਮਿਲੀ ਹੈ। ਜਿਸਨੋ ਕਿਰਪਾ ਕਰੇ ਰਜਾਏ। ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਉਹਨਾਂ ਨੂੰ ਆਪਣੀ ਰਜ਼ਾ ਵਿੱਚ ਰਾਜੀ ਰੱਖਦਾ। ਰਜਾਏ ਆਪਣੀ ਆਗਿਆ ਵਿੱਚ, ਆਪਣੇ ਹੁਕਮ ਵਿੱਚ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰ ਦਿੰਦਾ। ਉਹ ਡਾਢੇ ਹੁਕਮ ਨੂੰ ਵੀ ਮਹਾਰਾਜ ਕਹਿੰਦੇ ਸਤ ਕਰਕੇ ਮੰਨਦੇ ਆ। ਔਕੜਾਂ ਦੇ ਵਿੱਚ ਵੀ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਹਨ। ਕਦੇ ਨਹੀਂ ਪ੍ਰਮਾਤਮਾ ਦੀ ਸ਼ਿਕਵਾ ਕਰਦੇ, ਕਦੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਣਾਈ ਹੋਈ ਪ੍ਰਕਿਰਤੀ ਦੇ ਕੋਈ ਸ਼ੱਕ ਨਹੀਂ ਕਰਦੇ। ਮਹੱਲਾ ਤੀਜਾ। ਸੋ ਜੋਗੀ ਜੁਗਤ ਸੋ ਪਾਏ। ਇੱਕ ਜੋਗੀ ਦੇ ਪ੍ਰਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਆ ਕਿ ਅਸਲ ਵਿੱਚ ਜੋਗ ਕਿਵੇਂ ਕਮਾਇਆ ਜਾਂਦਾ ਹੈ। ਕਿੰਨਾਂ ਨੂੰ ਸਾਧ ਸੰਗਤ ਜੀ ਅਸਲ ਜੋਗ ਪੁਣੇ ਦੀ ਜੁਗਤ ਪ੍ਰਾਪਤ ਹੋਈ ਹੈ। ਜੋਗ ਤੋਂ ਭਾਵ ਜੁੜਨਾ, ਰੱਬ ਦੇ ਨਾਲ ਜੁੜਨ ਦੀ ਜੁਗਤ ਕਿੰਨਾਂ ਨੂੰ ਪ੍ਰਾਪਤ ਹੋਈ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਆਖ ਰਹੇ ਨੇ, ਸੋ ਜੋਗੀ ਜੁਗਤ ਸੋ ਪਾਏ। ਉਹ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਜੋਗੀ ਹੈ, ਜੁੜਿਆ ਹੋਇਆ ਹੈ ਪ੍ਰਮਾਤਮਾ ਦੇ ਚਰਨਾਂ ਨਾਲ। ਤੇ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਲ ਜੁੜਨ ਦੀ ਜੁਗਤ ਵੀ ਉਸੇ ਹੀ ਜੀਵ ਨੇ ਪਾਈ ਹੈ। ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ। ਜਿਨ੍ਹਾਂ ਨੂੰ ਗੁਰਾਂ ਦੇ ਮੁਖ ਦੁਆਰਾ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋਈ ਹੈ। ਨਾਮ ਕਰਕੇ ਹੀ ਨਾਮੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਹਜੂਰ ਦੇ ਮੁਖ ਵਾਕ ਵੀ ਹਨ ਗੁਰਬਾਣੀ ਅੰਦਰ ਕਿ ਇਕੱਲਾ ਜੋਗ ਦੇ ਚਿੰਨ੍ਹ ਧਾਰਨ, ਤਨ ਦੇ ਉੱਪਰ ਧਾਰਨ ਕਰਨ ਦੇ ਨਾਲ ਜੋਗੀ ਨਹੀਂ ਬਣਿਆ ਜਾ ਸਕਦਾ। ਗੱਲਾਂ ਬਾਤਾਂ ਦੇ ਨਾਲ ਜੋਗ ਨਹੀਂ ਕਮਾਇਆ ਜਾ ਸਕਦਾ। ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ ਪਵੇਗਾ। ਉਸ ਨਾਮੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਚਿੱਤ ਬਿਰਤੀ ਨੂੰ, ਸੁਰਤ ਨੂੰ ਟਿਕਾਉਣਾ ਤੇ ਮਹਾਰਾਜ ਕਹਿੰਦੇ ਸ਼ਬਦ ਦਾ ਅਭਿਆਸ ਕਰਨਾ ਪਵੇਗਾ। ਤੋ ਇਸ ਕਰਕੇ ਹਜੂਰ ਕਹਿੰਦੇ ਹਨ, ਜਿਨ੍ਹਾਂ ਤੇ ਕਿਰਪਾ ਕਰਕੇ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ੀ ਹੈ, ਸੋ ਜੋਗੀ ਜੁਗਤ ਸੋ ਪਾਏ।
ਉਹਨਾਂ ਨੇ ਜੁੜਨ ਦੀ ਜੁਗਤ ਪਾ ਲਈ ਹੈ ਪਰਮੇਸ਼ਰ ਦੇ ਚਰਨਾਂ ਦੇ ਨਾਲ, ਕਿ ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਵਾਹਿਗੁਰੂ ਦੇ ਸਰੂਪ ਨਾਲ ਸਾਨੂੰ ਜੋੜ ਸਕਦਾ ਹੈ। ਇੱਕ ਸ਼ਬਦ ਹੀ ਹੈ ਜਿਹੜਾ ਸ਼ਬਦ ਸਰੂਪ ਬ੍ਰਹਮ ਦੇ ਨਾਲ ਸਾਨੂੰ ਜੋੜ ਸਕਦਾ ਹੈ। ਹੋਰ ਕੋਈ ਮਹਾਰਾਜ ਕਹਿੰਦੇ ਦੁਨੀਆ ਦਾ ਸਾਧਨ ਨਹੀਂ ਹੈ। ਸਤਿਗੁਰੂ ਜੀ ਜਿਸ ਜੀਵ ਤੇ ਕਿਰਪਾ ਕਰਕੇ ਸਮਝ ਬਖਸ਼ਿਸ਼ ਕਰ ਦਿੰਦੇ ਆ ਨਾ, ਆਪਣੇ ਉਪਦੇਸ਼ ਦੁਆਰਾ ਜੀਵ ਨੂੰ ਸਮਝਾ ਦਿੰਦੇ ਆ, ਉਹ ਜੀਵ ਸਮਝਦਾ ਹੈ। ਨਹੀਂ ਤਾਂ ਬੇਸਮਝ ਹੋਣੇ ਕਰਕੇ, ਅਗਿਆਨ ਦੇ ਵਸੀਕਾਰ ਹੋਣੇ ਕਰਕੇ ਹੋਰ ਹੀ ਸੰਸਾਰ ਦੇ ਸਾਧਨ ਕਰਦਾ ਰਹਿੰਦਾ ਹੈ, ਪਰ ਵਾਹਿਗੁਰੂ ਦੇ ਨਾਮ ਦੀ ਸਾਧਨਾ ਨਹੀਂ ਕਦੇ ਵੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੀ ਜੁਗਤ ਮਿਲੀ ਹੈ, ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੀ ਹੈ। ਜਿਸ ਜੋਗੀ ਕੀ ਨਗਰੀ ਸਭ ਕੋ ਵਸੈ, ਉਸ ਜੋਗੀ ਦੇ ਹਿਰਦੇ ਰੂਪ ਨਗਰੀ ਦੇ ਵਿੱਚ ਸਾਰੀ ਦੇਵੀ ਸੰਪਦਾ ਕਰਕੇ ਨਿਵਾਸ ਕਰ ਲੈਂਦੀ ਹੈ। ਮਹਾਰਾਜ ਕਹਿੰਦੇ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਸਤ ਸੰਤੋਖ ਆਦਿਕ, ਇਹ ਜਿਤਨੇ ਵੀ ਸ਼ੁਭ ਗੁਣ ਹਨ ਉਹਨਾਂ ਜੋਗੀਆਂ ਦੇ ਹਿਰਦੇ ਘਰ ਦੇ ਵਿੱਚ ਨਗਰੀ ਵਿੱਚ ਜਾ ਕਰਕੇ ਨਿਵਾਸ ਕਰ ਲੈਂਦੇ, ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ। ਉਹ ਆਪਣੇ ਅੰਦਰੋਂ ਔਗੁਣਾਂ ਦਾ ਤਿਆਗ ਕਰਦੇ ਨੇ, ਸ਼ੁਭ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਹਨ। ਦੇਖੀ ਜੋਗ ਨਾ ਹੋਏ, ਪਰ ਮਹਾਰਾਜ ਕਹਿੰਦੇ ਜਿਹੜਾ ਕੇਵਲ ਵਿਖਾਵੇ ਮਾਤਰ ਜੋਗੀ ਬਣਿਆ ਹੈ ਨਾ, ਭੇਖੀ ਜਿਨੇ ਭੇਖ ਹੀ ਬਣਾਇਆ ਤਨ ਦੇ ਉੱਪਰ, ਪਰ ਜੋਗ ਦੀ ਕਮਾਈ ਨਹੀਂ ਕਰਦਾ, ਭਜਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਨਹੀਂ ਜੁੜਦਾ, ਕੇਵਲ ਇਹ ਪੇਟ ਭਰਨ ਦੇ ਵਾਸਤੇ ਰੋਟੀਆਂ ਕਾਰਨ ਪੂਰੇ ਹਿਤਾਲ, ਕੇਵਲ ਇਹੋ ਹੀ ਮਹਾਰਾਜ ਕਹਿੰਦੇ ਤਨ ਦੇ ਉੱਪਰ ਭੇਖ ਹੀ ਬਣਾਇਆ ਹੋਇਆ। ਕਿਉਂਕਿ ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ। ਇਹ ਜਿਹੜਾ ਬਾਰ-ਬਾਰ ਪੁੱਠੇ ਸਿੱਧੇ ਹੋਈ ਜਾਣਾ, ਆਖਣਾ ਕਿ ਮੈਂ ਬੜੇ ਸਾਧਨ ਕਰਦਾ, ਬੜਾ ਮੈਂ ਜੋਗ ਕਮਾਉਂਦਾ, ਨਹੀਂ ਨਹੀਂ, ਜਾਣੋ ਕਿ ਕਰਮਾਂ ਦੀ ਮਾਰ ਹੀ ਹੈ। ਇਵੇਂ ਜੋਗ ਨਹੀਂ ਕਮਾਇਆ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਜੋਗੀ ਕਹੀਐ ਸੋਈ। ਸਾਧ ਸੰਗਤ ਜੀ ਜੋਗ ਕਰਕੇ ਵੀ ਕਈ ਵਾਰ ਸਾਧਨਾ ਦਾ ਮਨ ਦੇ ਵਿੱਚ ਹੰਕਾਰ ਕਰਦਾ, ਬੜਾ ਮਨ ਦੇ ਅੰਦਰ ਮਾਣ ਹੁੰਦਾ ਕਿ ਮੈਂ ਜੋਗ ਸਾਧਨਾ ਕੀਤੀ ਹੈ। ਉਵੇਂ ਤਾਂ ਉਦਾਂ ਹੀ ਕਈ ਵਾਰ ਭੇਖ ਬਣਾ ਕਰਕੇ ਪੇਟ ਭਰਨ ਦੇ ਵਾਸਤੇ, ਕੇਵਲ ਪੇਟ ਪ੍ਰਸਤੀ ਵਾਸਤੇ ਹੀ ਕਰਦਾ, ਤੇ ਜੇ ਸਾਧਨਾ ਕਰ ਵੀ ਲੈਂਦਾ ਫਿਰ ਕੀਤੀ ਹੋਈ ਸਾਧਨਾ ਦਾ ਮਨ ਦੇ ਵਿੱਚ ਹੰਕਾਰ ਕਰਦਾ ਹੈ। ਇਦਾਂ ਦੀ ਜੀਵਨ ਦੀ ਹਾਲਤ ਬਣੀ ਹੋਈ ਹੈ। ਪਰ ਮਹਾਰਾਜ ਕਹਿੰਦੇ ਇਹਦੇ ਨਾਲ ਕਦੇ ਜੋਗ ਨਹੀਂ ਕਮਾਇਆ ਜਾ ਸਕਦਾ, ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਨਹੀਂ ਕਦਾਚਿਤ ਵੀ ਜੁੜਿਆ ਜਾ ਸਕਦਾ। ਸਾਧ ਸੰਗਤ ਜੀ, ਇੱਕ ਮਹੇਸ਼ਾ ਜੋਗੀ ਸੀ ਨਾ ਗੜ੍ਹ ਸ਼ੰਕਰ ਦੇ ਵਿੱਚ ਇਲਾਕੇ ਦੇ, ਗੜ੍ਹ ਸ਼ੰਕਰ ਇਲਾਕੇ ਵਿੱਚ ਆਉਣ ਤੋਂ ਪਹਿਲਾਂ ਦੀ ਇਹਦੀ ਕਥਾ ਹੈ ਕਿ ਬੜੀ ਇਹਨੇ ਤਪ ਸਾਧਨਾ ਕੀਤੀ ਸੀ, ਯੋਗਾ ਅਭਿਆਸ ਕੀਤਾ, ਪਰ ਉਹਦਾ ਮਾਣ ਵੀ ਬੜਾ ਸੀਗਾ, ਮਨ ਦੇ ਅੰਦਰ ਬੜਾ ਹੰਕਾਰ ਸੀ। ਇੱਕ ਵਾਰ ਸਮੁੰਦਰ ਦੇ ਵੀ ਸੈਰ ਕਰਨ ਦੇ ਵਾਸਤੇ ਇਹਨੇ ਆਪਣੇ ਮਨ ਦੇ ਅੰਦਰ ਵਿਚਾਰ ਕੀਤੀ ਤੇ ਸਾਧ ਸੰਗਤ ਜੀ ਬੇੜੀ ਦੇ ਵਿੱਚ ਬੈਠ ਗਿਆ। ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਬੈਠੇ ਸਨ। ਜਦੋਂ ਬੇੜੇ ਵਿੱਚ ਬੈਠਾ ਹੋਇਆ ਤੇ ਇੱਕਦਮ ਬੇੜਾ ਅਖੀਰ ਜਾ ਕਰਕੇ ਨਾ ਸਮੁੰਦਰ ਦੇ ਵਿਚਕਾਰ ਉੱਥੇ ਰੁਕ ਗਿਆ। ਉਹਦੇ ਵਿੱਚ ਜੋਤਸ਼ੀ ਵੀ ਬੈਠੇ ਹੋਏ। ਜਿਹੜਾ ਮਲਾਹ ਸੀ ਉਹਨੂੰ ਪੁੱਛਿਆ ਕਿ ਇਹਦਾ ਕਾਰਨ ਕੀ ਹੈ। ਜੋਤਸ਼ੀਆਂ ਨੇ ਜੋਤਿਸ਼ ਵਿਦਿਆ ਦੁਆਰਾ ਵਿਚਾਰ ਕਰਕੇ ਕਿਹਾ ਕਿ ਕਿਸੇ ਦੀ ਬਲੀ ਦਿੱਤੀ ਜਾਵੇ ਨਾ, ਜਿਹਦਾ ਕੋਈ ਵੀ ਵਾਲੀ ਵਾਰਸ ਨਾ ਹੋਵੇ, ਉਹਦੀ ਬਲੀ ਦਿੱਤੀ ਜਾਵੇ ਸਮੁੰਦਰ ਦੇ ਵਿੱਚ, ਸਮੁੰਦਰ ਦੀ ਭੇਟ ਚਾੜਿਆ ਜਾਵੇ ਤਾਂ ਬੇੜਾ ਤੁਰਨਾ। ਤੇ ਸਾਰੇ ਤੇ ਪਰਿਵਾਰਾਂ ਵਾਲੇ ਸੀਗੇ ਉਹ ਬੇੜੇ ਦੇ ਵਿੱਚ, ਤੇ ਮਹੇਸ਼ੇ ਜੋਗੀ ਨੂੰ ਜਾਣ ਕਰਕੇ ਕਿ ਨਾ ਕੋਈ ਇਹਦਾ ਅੱਗੇ ਨਾ ਪਿੱਛੇ ਹੈ, ਇਹ ਤਾਂ ਜੋਗੀ ਹੈ, ਉਹਨੂੰ ਧੱਕਾ ਮਾਰ ਕੇ ਸਮੁੰਦਰ ਵਿੱਚ ਸੁੱਟ ਦਿੱਤਾ। ਵੱਡਾ ਮਗਰਮੱਛ ਆਇਆ, ਜਿਉਂਦੇ ਇਸ ਨੂੰ ਨਿਗਲ ਲਿਆ ਸੀਗਾ। ਇਹਦਾ ਇੱਕ ਕੰਨ ਤੇ ਇੱਕ ਇਹਦੀ ਮੁੰਦਰਾ, ਜਿਹੜੇ ਕੰਨਾਂ ਵਿੱਚ ਮੁੰਦਰਾ ਪਾ ਕੇ ਰੱਖਦੇ ਆ ਨਾ, ਇੱਕ ਕੰਨ ਤੇ ਇੱਕ ਇਹਦੀ ਮੁੰਦਰਾ, ਉਹ ਇੱਕ ਕਿਨਾਰੇ ਤੇ ਉਹਨੇ ਸੁੱਟ ਦਿੱਤੀ ਸੀਗੀ। ਤੇ ਸਾਧ ਸੰਗਤ ਜੀ ਜਦੋਂ ਇਹ ਬਚਾਅ ਹੋ ਗਏ ਤੇ ਜਿਉਂਦਾ ਇਹਨੂੰ ਨਿਕਲ ਲਿਆ ਸੀਗਾ। ਤੇ ਫਿਰ ਇਹਨੇ ਗੜ੍ਹ ਸ਼ੰਕਰ ਦੇ ਇਲਾਕੇ ਵਿੱਚ ਆਉਂਦੇ ਇੱਥੇ ਆ ਕੇ ਆਪਣਾ ਡੇਰਾ ਲਾਇਆ। ਤੇ ਇੱਥੇ ਆ ਕਰਕੇ ਨਾ ਬੜਾ ਇਹਨੇ ਲੰਬਾ ਸਮਾਂ ਫਿਰ ਤਪੱਸਿਆ ਕੀਤੀ। ਫਿਰ ਇੱਕ ਵਾਰ ਚੜੀਸਾ ਕੱਟਿਆ, ਕਹਿੰਦਾ ਮੈਨੂੰ ਸ਼ਿਵ ਜੀ ਭਗਵਾਨ ਦੇ ਦਰਸ਼ਨ ਹੋਏ ਆ, ਤੇ ਜਿਹੜਾ ਮੇਰੇ ਦਰਸ਼ਨ ਕਰੇਗਾ ਨਾ ਉਹਨੂੰ 1 ਸਾਲ ਸਵਰਗਾਂ ਦੇ ਵਿੱਚ ਰਹਿਣ ਦਾ ਸੁੱਖ ਮਿਲੇਗਾ। 1 ਸਾਲ
ਤੇ ਸਾਰੇ ਲੋਕ ਭੇਡਾਂ ਦੀ ਤਰ੍ਹਾਂ ਸਾਧ ਸੰਗਤ ਜੀ ਇਕੱਠੇ ਹੋਣੇ ਸ਼ੁਰੂ ਹੋ ਗਏ ਕਿ ਜੋਗੀ ਦੇ ਦਰਸ਼ਨ ਕਰਕੇ ਇੱਕ ਸਾਲ ਸਵਰਗਾਂ ਦਾ ਸੁੱਖ ਮਿਲਣਾ, ਇਹਦੇ ਨਾਲ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ। ਕਿਸੇ ਨੇ ਧਨ, ਕਿਸੇ ਨੇ ਪਦਾਰਥ ਵਸਤੂਆਂ, ਜੋ ਵੀ ਕਿਸੇ ਤੋਂ ਦਾ ਆਇਆ ਸਾਰਾ ਕੁਝ ਜਾ ਕੇ ਅੰਬਾਰ ਲਾ ਦਿੱਤੇ, ਢੇਰ ਲਾ ਦਿੱਤੇ ਵਸਤੂਆਂ ਪਦਾਰਥਾਂ ਦੇ। ਘਰ ਵਿੱਚ ਆ ਭਾਵੇਂ ਲੋਕੀ ਤੰਗ ਹੁੰਦੇ ਐ, ਪਰ ਮਹੇਸ਼ੀ ਜੋਗੀ ਦੇ ਕੋਲ ਜਾ ਕਰਕੇ ਅੰਬਾਰ ਲਾ ਦਿੱਤੇ ਉਪਹਾਰਾਂ ਦੇ, ਚੰਗੀਆਂ ਚੰਗੀਆਂ ਭੇਟਾਵਾਂ ਅਰਪਣ ਕਰ ਕਰਕੇ। ਤੇ ਜਦੋਂ ਸਾਧ ਸੰਗਤ ਜੀ ਉਹਨੇ ਆਪਣੇ ਚੇਲੇ ਨੂੰ ਪੁੱਛਿਆ ਕੋਈ ਰਹਿ ਤਾਂ ਨਹੀਂ ਗਿਆ ਜਿਹਨੇ ਮੇਰੇ ਦਰਸ਼ਨ ਨਾ ਕੀਤੇ ਹੋਣ? ਕਹਿੰਦਾ ਨਗਰ ਦੇ ਵਿੱਚ ਇੱਕ ਭਾਈ ਤਿਲਕਾ ਹੈ। ਤਿਲਕੂ ਵੀ ਇਤਿਹਾਸ ਵਿੱਚ ਆਉਂਦਾ, ਭਾਈ ਤਿਲਕੂ ਜੀ ਤਿਲਕਾ ਕਰਕੇ ਵੀ ਆਉਂਦਾ। ਉਹ ਇੱਕ ਸਿੱਖ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ। ਉਹ ਨਹੀਂ ਤੁਹਾਡੇ ਦਰਸ਼ਨਾਂ ਵਾਸਤੇ ਆਇਆ, ਬਾਕੀ ਸਾਰੇ ਇਲਾਕੇ ਦੇ ਨਗਰ ਦੇ ਲਾਗੋ ਲਾਗੋ ਲੋਕ ਆਏ ਨੇ। ਕਹਿੰਦਾ ਜੀ ਉਹਨੂੰ ਕਹੋ ਜਾ ਕਰਕੇ ਕਿ 2 ਸਾਲਾਂ ਦਾ ਸਵਰਗਾਂ ਦਾ ਸੁੱਖ ਮਿਲੇਗਾ ਜੇ ਤੂੰ ਮੇਰੇ ਦਰਸ਼ਨ ਕਰੇਗਾ। ਫਿਰ ਵੀ ਅੱਗੋਂ ਭਾਈ ਤਿਲਕੂ ਜੀ ਨੇ ਇਨਕਾਰ ਕਰ ਦਿੱਤਾ। ਫਿਰ 3 4 5 ਸਾਲਾਂ ਤੱਕ ਆਖ ਦਿੱਤਾ, ਇਨਕਾਰ ਕਰ ਦਿੱਤਾ ਕਿ ਮੇਰੇ ਸਤਿਗੁਰੂ ਜੀ ਦਾ ਹੁਕਮ ਹੈ ਕਿ ਮੁਕਤ ਬਪੜੀ ਪੀ ਗਿਆਨੀ ਤਿਆਗੇ। ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਇਹਦਾ ਵੀ ਤਿਆਗ ਕਰ ਦਿੰਦੇ। ਤੂੰ ਸਵਰਗਾਂ ਦੀ ਗੱਲ ਕਰਦਾ। ਤੇ ਮਹੇਸ਼ਾ ਜੋਗੀ ਆਪ ਫਿਰ ਚੱਲ ਕਰਕੇ ਆਇਆ, ਦਰਵਾਜ਼ੇ ਦੇ ਖਲੋ ਕੇ ਆਖਦਾ ਪਿਆ, ਕਹਿਣ ਲੱਗਾ ਕਿ ਇਹ ਸਿੱਖਾ, ਤੂੰ ਜੇ ਮੇਰੇ ਨਹੀਂ ਦਰਸ਼ਨ ਕਰਨੇ ਤੇ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇ। ਤੇਰਾ ਸਤਿਗੁਰੂ ਕੌਣ ਹੈ? ਕੌਣ ਹਨ ਤੇਰੇ ਗੁਰੂ? ਤੇ ਫਿਰ ਕਹਿੰਦੇ ਨਹੀਂ ਨਹੀਂ ਜੋਗੀ, ਜਿਹੜਾ ਤੈਨੂੰ ਵਰਦਾਨ ਮਿਲਿਆ ਹੋਇਆ ਨਾ ਕਿ ਤੇਰੇ ਮੱਥੇ ਲੱਗਣੇ ਕਰਕੇ ਸਵਰਗਾਂ ਵਿੱਚ ਜਾਣਾ, ਮੈਨੂੰ ਇਹਨਾਂ ਸਵਰਗਾਂ ਦੀ ਲੋੜ ਨਹੀਂ ਹੈ, ਮੈਂ ਨਹੀਂ ਤੇਰੇ ਮੱਥੇ ਲੱਗਣਾ। ਪਹਿਲਾਂ ਆਪਣਾ ਜਿਹੜਾ ਵਾਰਿਆ ਨਾ ਰੋਕਣਾ ਕਰ। ਕਹਿੰਦਾ ਠੀਕ ਹੈ ਰੋਕਿਆ, ਤੇਰੇ ਗੁਰੂ ਦਾ ਵਾਸਤਾ ਇੱਕ ਵਾਰ ਦਰਸ਼ਨ ਤਾਂ ਦੇ ਦੇ। ਜਦੋਂ ਸਤਿਗੁਰੂ ਜੀ ਦਾ ਵਾਸਤਾ ਪਾਇਆ ਫਿਰ ਭਾਈ ਤਿਲਕਾ ਜੀ ਨੇ ਦਰਵਾਜ਼ਾ ਖੋਲ੍ਹ ਦਿੱਤਾ। ਤੇ ਸਾਧ ਸੰਗਤ ਜੀ, ਉਹ ਮਹੇਸ਼ੇ ਜੋਗੀ ਨੇ ਸਿੱਖ ਦੇ ਚਰਨਾਂ ਤੇ ਝੁਕ ਕਰਕੇ ਨਮਸਕਾਰ ਕੀਤੀ ਹੈ। ਤੇਰਾ ਗੁਰੂ ਕੌਣ ਹੈ ਜਿਹੜੇ ਤੈਨੂੰ ਇੰਨੀ ਸੋਝੀ ਬਖਸ਼ੀ ਹੈ ਜਿੰਨਾ ਸਤਿਗੁਰਾਂ ਨੇ? ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਜੀਵਾਂ ਦੀ ਕਲਿਆਣ ਕਰ ਰਹੇ ਅੰਮ੍ਰਿਤਸਰ ਦੀ ਧਰਤੀ ਤੇ। ਮੈਨੂੰ ਇੱਕ ਵਾਰ ਆਪਣੇ ਗੁਰੂ ਦੇਵ ਦੇ ਦਰਸ਼ਨ ਤਾਂ ਕਰਾ। ਕਹਿੰਦੇ ਚੱਲ। ਜਦੋਂ ਜਾ ਰਹੇ ਤੇ ਰਸਤੇ ਵਿੱਚ ਗੱਲਾਂ ਕਰਦਾ ਜਾ ਰਿਹਾ ਕਿ ਤੇਰੇ ਸਤਿਗੁਰੂ ਜੀ ਦੀ ਉਮਰ ਕਿੰਨੀ ਕੁ ਹੈ? ਕਹਿੰਦੇ ਲਗਭਗ 40 ਕੁ ਸਾਲ ਦੀ ਉਮਰ ਹੋਵੇਗੀ। ਤੇ ਉਦੋਂ ਹੀ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ, ਕਿੱਥੇ ਮੇਰੀ 450 ਸਾਲ ਦੀ ਉਮਰ ਹੈ। ਕਿਉਂਕਿ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾ ਕਰਕੇ ਬੈਠੇ ਰਹਿੰਦਾ ਸੀਗਾ। ਹਮੇਸ਼ਾ ਜੋਗੀ ਕਹਿੰਦਾ ਕੋਈ ਸਾਧਨਾ ਨਹੀਂ ਕੀਤੀ ਹੋਵੇਗੀ ਤੇਰੇ ਗੁਰੂ ਦੇਵ ਨੇ, ਮੈਂ ਉਹਨਾਂ ਦੇ ਕੋਲ ਜਾ ਕਰਕੇ ਕੀ ਲੈਣਾ, ਮੈਂ ਕਿੰਨੇ ਚਿਰ ਦੀ ਸਾਧਨਾ ਕਰਦਾ ਪਿਆ। ਤੇ ਅੱਗੋਂ ਭਾਈ ਤਿਲਕਾ ਜੀ ਕਹਿਣ ਲੱਗੇ, ਹੇ ਜੋਗੀ, ਤੂੰ ਜਾ ਕਰਕੇ ਦੇਖ ਤਾਂ ਸਹੀ ਇੱਕ ਵਾਰ। ਜੇ ਤੇਰੇ ਮਨ ਦੇ ਅੰਦਰ ਹੰਕਾਰ ਹੈ ਨਾ, ਹੰਕਾਰੀਆਂ ਨੂੰ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ। ਤੇ ਸਾਧ ਸੰਗਤ ਜੀ ਉਹਤੇ ਕਨਾਤ ਤਾਣੀ ਹੋਈ, ਸਿੱਖ ਤਾਂ ਅੱਗੇ ਚਲਾ ਗਿਆ, ਪਰ ਮਹੇਸ਼ਾ ਜੋਗੀ ਉਹਦੇ ਓਹਲੇ ਬੈਠਾ ਰਿਹਾ। ਤੇ ਗਰੀਬ ਨਵਾਜ ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਹੈ ਜੋਗੀ, ਤੇਰਾ ਇੱਕ ਕੰਨ ਤੇ ਮੁੰਦਰਾ ਕਿੱਥੇ ਹੈ? ਇਹ ਵਚਨ ਜਦੋਂ ਕੀਤਾ ਤੇ ਸੁਣ ਕਰਕੇ ਬੜਾ ਹੈਰਾਨ ਹੋਇਆ। ਇਹਨਾਂ ਨੂੰ ਕਿਵੇਂ ਪਤਾ ਕਿ ਮੈਂ ਤਾਂ ਕੱਪੜੇ ਦੇ ਨਾਲ ਆਪਣੇ ਕੰਨਾਂ ਨੂੰ ਢੱਕਿਆ ਹੋਇਆ, ਪਰ ਇਹਨਾਂ ਨੂੰ ਕਿਵੇਂ ਪਤਾ ਲੱਗਾ ਮੇਰਾ ਇੱਕ ਕੰਨ ਤੇ ਮੁੰਦਰਾ ਨਹੀਂ ਹੈ ਮੇਰੇ ਤਨ ਦੇ ਨਾਲ? ਤੇ ਹੈਰਾਨਗੀ ਦਾ ਪਹਿਲਾਂ ਹੀ ਬੜੀ ਹੋ ਗਈ ਤੇ ਚੁੱਪਤਾ ਧਾਰਨ ਕਰਨ ਲਈ ਬੜਾ ਸ਼ਰਮਿੰਦਾ ਹੋਇਆ। ਮਹਾਰਾਜ ਸਾਹਿਬ ਜੀ ਨੇ ਕਿਨਾਰ ਦੇ ਓਹਲੇ ਹੀ ਆਪਣੇ ਹੱਥਾਂ ਵਿੱਚ ਫੜੀ ਹੋਏ ਦਾ ਕੰਨ ਤੇ ਮੁੰਦਰਾ ਅੱਗੇ ਕੀਤਾ। ਤੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਝੁਕ ਕਰਕੇ ਫਿਰ ਇਹਨੇ ਨਮਸਕਾਰ ਕੀਤੀ ਹੈ। ਹੇ ਗਰੀਬ ਨਵਾਜ, ਮੈਂ ਤਾਂ ਕੇਵਲ ਵਿਖਾਵਾ ਹੀ ਕਰਦਾ ਪਿਆ ਸਾਂ। ਮਹਾਰਾਜ ਸਾਰਾ ਗਿਆਨ ਤਾਂ ਤੁਹਾਡੇ ਕੋਲ ਹੈ, ਮੈਂ ਭੇਖਦਾ ਹੀ ਮਹਾਰਾਜ ਜੋਗੀ ਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਨੇ, ਭੇਖੀ ਯੋਗ ਨਾ ਹੋਏ, ਭੇਖ ਦੇ ਕਰਕੇ ਕਦੇ ਯੋਗ ਨਹੀਂ ਸਾਧ ਸੰਗਤ ਜੀ ਕਮਾਇਆ ਜਾ ਸਕਦਾ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਉਸ ਮਹੇਸ਼ੇ ਜੋਗੀ ਨੇ। ਤੇ ਸਤਿਗੁਰਾਂ ਨੇ ਫਿਰ ਉਹਨੂੰ ਸਾਧ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ। ਤੇ ਸਤਿਗੁਰਾਂ ਨੇ ਬ੍ਰਹਮ ਗਿਆਨ ਦੀ ਅਵਸਥਾ ਬਖਸ਼ੀ ਸੀ। ਤਾਂ ਹਜੂਰ ਕਹਿੰਦੇ ਹਨ, ਕੱਲਾ ਭੇਖ ਬਣਾਉਣ ਦੇ ਨਾਲ ਨਹੀਂ ਕਦੇ ਯੋਗ ਕਮਾਇਆ ਜਾ ਸਕਦਾ। ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ ਪੈਂਦਾ, ਸ਼ਬਦ ਦਾ ਅਭਿਆਸ ਕਰਨਾ ਪੈਂਦਾ, ਤਾਂ ਹੀ ਮਹਾਰਾਜ ਕਹਿੰਦੇ ਯੋਗ ਕਮਾਈ ਦਾ ਹੈ। ਨਾਨਕ
ਐਸਾ ਬਿਰਲਾ ਕੋ ਜੋਗੀ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਐਸਾ ਕੋਈ ਵਿਰਲਾ ਹੀ ਜੋਗੀ ਹੈ ਸੰਸਾਰ ਅੰਦਰ, ਜਿਸ ਘਟ ਪ੍ਰਗਟ ਹੋਏ। ਜਿਸ ਹਿਰਦੇ ਘਰ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋਇਆ ਹੋਵੇ। ਪਰਮੇਸ਼ਰ ਸਾਖਸ਼ਾਤ ਰੂਪ ਹੋ ਕਰਕੇ ਜਿਸ ਨੂੰ ਦਰਸ਼ਨ ਬਖਸ਼ੇ ਹੋਣ, ਐਸਾ ਇੱਕ ਵਿਰਲਾ ਹੀ ਜੋਗੀ ਹੈ, ਐਸਾ ਇੱਕ ਵਿਰਲਾ ਹੀ ਗੁਰਮੁਖ ਪਿਆਰਾ ਜੁੜਿਆ ਹੋਇਆ ਹੈ, ਜਿਸ ਹਿਰਦੇ ਅੰਦਰ ਪ੍ਰਮਾਤਮਾ ਨੇ ਕਿਰਪਾ ਕਰਕੇ ਪ੍ਰਤੱਖ ਪ੍ਰਗਟ ਹੋ ਕਰਕੇ ਦਰਸ਼ਨ ਦਿੱਤੇ ਹੈ। ਨਹੀਂ ਤਾਂ ਬਹੁਤਾਤ ਵਿੱਚ ਵਿਖਾਵਾ ਹੀ ਹੈ, ਕੇਵਲ ਪੇਟ ਪ੍ਰਸਤੀ ਵਾਸਤੇ ਹੀ ਭੇਖ ਧਾਰਨ ਕੀਤਾ ਹੋਇਆ ਹੈ। ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸਾਖਸ਼ਾਤ ਰੂਪ ਦੇ ਵਿੱਚ ਵਾਹਿਗੁਰੂ ਦੇ ਦੀਦਾਰ ਪ੍ਰਾਪਤ ਹੁੰਦੇ ਹਨ। ਪੌੜੀ ਆਪੇ ਜੰਤ ਪਾਇਨ। ਪੌੜੀ ਅੰਦਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਐ, ਹੇ ਗੁਰਸਿੱਖੋ, ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਜੀਵ ਜੰਤੂਆਂ ਨੂੰ ਪੈਦਾ ਕੀਤਾ ਹੈ, ਆਪੇ ਆਧਾਰ। ਫਿਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੱਤਾ। ਜਿੰਨੇ ਵੀ ਜੀਵ ਪੈਦਾ ਕੀਤੇ ਹਨ, ਆਸਰਾ ਦੇਣ ਵਾਲਾ ਵੀ ਪਰਮੇਸ਼ਰ ਆਪ ਹੈ। ਸਾਰੀ ਪ੍ਰਕਿਰਤੀ ਨੂੰ ਆਸਰਾ ਪ੍ਰਮਾਤਮਾ ਨੇ ਦਿੱਤਾ ਹੈ। ਜੇ ਪਰਮੇਸ਼ਰ ਦਾ ਆਸਰਾ ਨਾ ਹੋਵੇ ਤੇ ਆਕਾਸ਼ ਟਿਕਿਆ ਥੋੜਾ ਰਹਿ ਸਕਦਾ ਬਿਨਾਂ ਥੰਮਾਂ ਤੋਂ। ਬਿਨ ਥੰਮਾਂ ਗਗਨ ਰਹਾਇਆ, ਵਾਹਿਗੁਰੂ ਨੇ ਆਕਾਸ਼ ਨੂੰ ਟਿਕਾਇਆ। ਸਾਧ ਸੰਗਤ ਜੀ ਕੋਈ ਥੰਮ ਨਹੀਂ, ਕੋਈ ਸੰਸਾਰ ਦਾ ਮਾਇਕੀ ਪ੍ਰਕਿਰਤੀ ਦੇ ਵਿੱਚੋਂ ਪਸਾਰੇ ਦੇ ਵਿੱਚੋਂ ਕੋਈ ਆਸਰਾ ਨਹੀਂ ਹੈ, ਕੇਵਲ ਵਾਹਿਗੁਰੂ ਦਾ ਹੀ ਆਸਰਾ ਹੈ। ਪਰਮੇਸ਼ਰ ਨੇ ਆਪਣਾ ਹੁਕਮ ਐਸੀ ਮਰਜ਼ਾਦਾ ਬੰਨ ਦਿੱਤੀ ਹੈ ਕਿ ਆਕਾਸ਼ ਨੂੰ ਬਿਨਾਂ ਥੰਮਾਂ ਤੋਂ ਟਿਕਾਇਆ ਹੋਇਆ। ਐਸਾ ਸਾਰੀ ਸ੍ਰਿਸ਼ਟੀ ਤੇ ਆਕਾਸ਼ ਰੂਪੀ ਚੰਦੋਵਾ ਸਾਧ ਸੰਗਤ ਜੀ ਤਾਣਿਆ ਹੋਇਆ। ਜਿੱਥੇ ਮਰਜ਼ੀ ਚਲੇ ਜਾਓ ਸ੍ਰਿਸ਼ਟੀ ਦੇ ਕਿਸੇ ਕੋਨੇ ਤੇ, ਸਭ ਥਾਵਾਂ ਤੇ ਆਕਾਸ਼ ਹੀ ਆਕਾਸ਼ ਹੈ। ਪਰ ਮਹਾਰਾਜ ਕਹਿੰਦੇ ਉਸ ਆਕਾਸ਼ ਨੂੰ ਵੀ ਆਸਰਾ ਇੱਕ ਪ੍ਰਮਾਤਮਾ ਦਾ ਹੈ। ਜੇ ਧਰਤੀ ਟਿਕੀ ਹੋਈ ਹੈ ਨਾ, ਇਹ ਵੀ ਪ੍ਰਮਾਤਮਾ ਦੇ ਆਸਰੇ ਹੈ। ਪੁੜ ਧਰਤੀ ਪੁੜ ਪਾਣੀ ਆਸਨ 4 ਕੁੰਟ 14। ਪਾਣੀ ਧਰਤੀ ਦੇ ਨਾਲੋਂ ਕਈ ਗੁਣਾ ਵੱਧ ਹੈ, ਪਰ ਦੇਖ ਲਓ ਫੇਰ ਵੀ ਪਾਣੀ ਧਰਤੀ ਨੂੰ ਆਪਣੇ ਵਿੱਚ ਡੋਬਦਾ ਨਹੀਂ ਪਿਆ। ਪਰਮੇਸ਼ਰ ਨੇ ਐਸੀ ਮਰਜ਼ਾਦਾ ਬੱਧੀ ਹੋਈ ਹੈ। ਲੱਕੜ ਦੇ ਵਿੱਚ ਗੁਪਤ ਰੂਪ ਦੇ ਵਿੱਚ ਅੱਗ ਹੈ, ਪਰ ਉਹਦੀ ਵੀ ਮਰਜ਼ਾਦਾ ਹੈ। ਜਦੋਂ ਜੀਵ ਬਾਹਰੋਂ ਅੱਗ ਪ੍ਰਚੰਡ ਕਰਦਾ ਤਾਂ ਲੱਕੜ ਦੇ ਅੰਦਰ ਦੀ ਅੱਗ ਪ੍ਰਗਟ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਸਭ ਨੂੰ ਆਸਰਾ ਦੇਣ ਵਾਲਾ ਪਰਮੇਸ਼ਰ ਆਪ ਹੈ। ਭਾਵੇਂ ਕੋਈ ਸੂਖਸ਼ਮ ਆਕਾਰ ਦਾ ਜੀਵ ਹੈ, ਭਾਵੇਂ ਸਥੂਲ ਆਕਾਰ ਦਾ ਕੋਈ ਜੀਵ ਹੈ, ਜਿੱਦਾਂ ਵੀ ਮਹਾਰਾਜ ਕਹਿੰਦੇ ਜੀਵ ਜੰਤੂ ਹੈ ਨਾ, ਸਭ ਨੂੰ ਆਸਰਾ ਉਸ ਪਰਮੇਸ਼ਰ ਨੇ ਆਪ ਹੀ ਦਿੱਤਾ। ਸਭ ਦਾ ਆਸਰਾ ਰੂਪ ਹੋ ਕਰਕੇ ਵਰਤਦਾ ਪਿਆ, ਪਰ ਆਪ ਪਰਮਾਤਮਾ ਨੇ ਆਸਰਾ ਹੈ। ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਆਸਰਾ ਦਿੱਤਾ, ਪਰ ਪਰਮੇਸ਼ਰ ਨੂੰ ਆਸਰਾ ਦੇਣ ਵਾਲਾ ਕੋਈ ਨਹੀਂ ਹੈ। ਐਸਾ ਮਹਾਰਾਜ ਕਹਿੰਦੇ ਸਰਬ ਜੀਵਾਂ ਦਾ ਆਧਾਰ ਰੂਪ ਹੈ। ਆਪੇ ਸੂਖਮ ਭਾਲੀਐ। ਤੋ ਹਜੂਰ ਕਹਿੰਦੇ ਹਨ, ਐ ਗੁਰਸਿੱਖੋ, ਆਪ ਹੀ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਦੇ ਵਿੱਚ ਸੂਖਸ਼ਮ ਰੂਪ ਹੋ ਕਰਕੇ ਵਰਤਦਾ ਪਿਆ ਹੈ। ਬੜਾ ਸੂਖਮ ਰੂਪ ਹੋ ਕੇ ਪਰਮੇਸ਼ਰ ਵਰਤਦਾ ਪਿਆ। ਭਾਲੀਐ ਤੋਂ ਭਾਵ ਕਹੀਏ ਕਿ ਵਿਚਾਰਨਾ, ਜਾਂ ਕਹਿ ਲਈਏ ਕਿ ਆਪ ਹੀ ਪਰਮੇਸ਼ਰ ਇੰਨਾ ਸੂਖਸ਼ਮ ਰੂਪ ਹੋ ਕਰਕੇ ਵਰਤਦਾ ਪਿਆ ਕਿ ਇਹਨੂੰ ਇਹਨਾਂ ਨੇਤਰਾਂ ਦੇ ਨਾਲ ਉਹਨੂੰ ਦੇਖਿਆ ਨਹੀਂ ਜਾ ਸਕਦਾ। ਵਿਚਾਰ ਰੂਪੀ ਨਿਗਾਹ ਦੇ ਨਾਲ ਉਹ ਸੂਖਸ਼ਮ ਸਰੂਪ ਦਿਸਦਾ ਹੈ। ਇਹਨਾਂ ਪ੍ਰਤੱਖ ਨਿਗਾਹ ਦੇ ਨਾਲ ਮਹਾਰਾਜ ਕਹਿੰਦੇ ਉਹ ਸੂਖਸ਼ਮ ਸਰੂਪ ਦਿਸਦਾ ਨਹੀਂ ਹੈ। ਕਿੰਨਾ ਕੋ ਆਕਾਰ ਹੈ, ਕਿੱਦਾਂ ਦਾ ਰੂਪ, ਰੇਖਾ, ਰੰਗ, ਜਾਤ ਪਾਤ ਕੁਝ ਨਹੀਂ ਆਖਿਆ ਜਾ ਸਕਦਾ। ਐਸਾ ਮਹਾਰਾਜ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਸੂਖਸ਼ਮ ਰੂਪ ਹੋ ਕੇ ਵਰਤ ਰਿਹਾ ਹੈ। ਆਪੇ ਪਾਸਾਰ। ਤੇ ਆਪ ਹੀ ਸਰਗੁਣ ਸਰੂਪ ਹੋ ਕਰਕੇ ਸਾਰਾ ਪਸਾਰਾ ਪਸਰਿਆ ਹੋਇਆ। ਜੋ ਕੁਝ ਵੀ ਸੰਸਾਰ ਦੇ ਅੰਦਰ ਦਿਸਦਾ ਪਿਆ ਹੈ, ਇਹ ਸਭ ਪਰਮੇਸ਼ਰ ਦਾ ਹੀ ਬਣਾਇਆ ਹੋਇਆ ਹੈ। ਸਾਰਾ ਮਹਾਰਾਜ ਕਹਿੰਦੇ ਉਸ ਪਰਮਾਤਮਾ ਦਾ ਹੀ ਸਰੂਪ ਹੈ, ਕਿਉਂਕਿ ਹਰ ਜੀਵਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੋਤ ਰੂਪ ਹੋ ਕਰਕੇ ਸਾਰਿਆਂ ਨੂੰ ਆਸਰਾ ਦਿੰਦਾ ਪਿਆ। ਸਭ ਦੇ ਅੰਦਰ ਜੋਤ ਰੂਪ ਹੋ ਕੇ ਪ੍ਰਕਾਸ਼ ਕਰਦਾ ਪਿਆ ਹੈ। ਇਸ ਲਈ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਆਪੇ ਸੂਖਮ ਭਾਲੀਐ ਆਪੇ ਪਾਸਾਰ। ਉਹ ਵਾਹਿਗੁਰੂ ਆਪ ਹੀ ਸੂਖਸ਼ਮ ਰੂਪ ਹੋ ਕਰਕੇ ਵਰਤਦਾ ਪਿਆ। ਤੇ ਸਾਧ ਸੰਗਤ ਜੀ, ਜਿਹੜੇ ਗੁਰਮੁਖ ਪਿਆਰੇ ਬ੍ਰਹਮ ਬੇਤੇ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਸਾਰਾ ਸੰਸਾਰ
ਸਾਰਾ ਪਸਰਿਆ ਹੋਇਆ ਪਸਾਰਾ ਹੀ ਉਸ ਪਰਮੇਸ਼ਰ ਦਾ ਸਰੂਪ ਹੈ। ਐਸੀ ਪ੍ਰਮਾਤਮਾ ਨੇ ਉਹਨਾਂ ਨੂੰ ਵਿਚਾਰ ਰੂਪੀ ਨਿਗਾਹ ਦਿੱਤੀ ਹੈ। ਉਹ ਤਾਂ ਜਿੱਥੇ ਵੀ ਦੇਖਦੇ ਹਨ, ਜੋ ਦਿਸੈ ਸੋ ਤੇਰਾ ਰੂਪ। ਹੇ ਵਾਹਿਗੁਰੂ ਜੀ, ਸਾਰਾ ਆਪ ਜੀ ਦਾ ਹੀ ਸਰੂਪ ਵਰਤ ਰਿਹਾ ਹੈ। ਆਪ ਇਕਾਤੀ ਹੋਏ ਰਹੈ। ਪ੍ਰਮਾਤਮਾ ਆਪ ਜਦੋਂ ਚਾਹੇ ਇਕਾਂਤੀ ਇਕਾਂਤ ਰੂਪ ਦੇ ਵਿੱਚ ਹੋ ਕਰਕੇ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਆਪ ਇਕਾਤੀ ਹੋਏ ਰਹੈ। ਆਪ ਹੀ ਇਕਾਤ ਇਕੱਲਾ ਰੂਪ ਹੋ ਕਰਕੇ ਰਹਿਣ ਵਾਲਾ ਹੈ। ਆਪੇ ਵੱਡ ਪਰਿਵਾਰ। ਆਪ ਹੀ ਪ੍ਰਮਾਤਮਾ, ਸਾਰੀ ਸ੍ਰਿਸ਼ਟੀ ਇਹ ਪ੍ਰਮਾਤਮਾ ਦਾ ਪਰਿਵਾਰ ਹੈ। ਜਿਵੇਂ ਇੱਕ ਮਨੁੱਖ ਤੋਂ ਸਾਧ ਸੰਗਤ ਜੀ ਪਰਿਵਾਰ ਵੱਧਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਰੀ ਸ੍ਰਿਸ਼ਟੀ ਪਰਮੇਸ਼ਰ ਦਾ ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਰਿਵਾਰ ਹੈ। ਇੱਕ ਪੁਰਖ ਸਰੂਪ ਹੈ ਨਾ ਪ੍ਰਮਾਤਮਾ। ਤੇ ਸਾਧ ਸੰਗਤ ਜੀ ਜੋ ਕਲਪ ਤਦਾਤਮਿਕ ਸੰਬੰਧ ਕਰਕੇ ਇਹ ਮਾਇਆ ਦੇ ਵਿੱਚੋਂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੋਇਆ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਹਜੂਰ ਕਹਿੰਦੇ ਹਨ, ਜਿਹੜੀ ਮਾਇਆ ਨੇ ਪ੍ਰਮਾਤਮਾ ਦੇ ਨਾਲ ਵਿਆਹੀ ਹੋਈ ਹੈ। ਪਰ ਸੂਦ ਭਾਅ ਨੂੰ ਮਿਲ ਕਰਕੇ ਸਾਧ ਸੰਗਤ ਜੀ ਕਲਪ ਤਦਾਤਮਿਕ ਸੰਬੰਧ ਉਹ ਹੁੰਦਾ। ਜਿਵੇਂ ਸਾਧ ਸੰਗਤ ਜੀ ਇੱਕ ਕੱਪੜਾ ਹੈ ਨਾ, ਉਹਦੇ ਕੋਲ ਜਿੱਦਾਂ ਦਾ ਕੋਈ ਰੰਗ ਰੱਖ ਦਿੱਤਾ ਜਾਵੇ, ਜਾਂ ਫਿਰ ਕਹਿ ਲਈਏ ਕਿ ਇੱਕ ਹੀਰਾ ਹੈ ਜਾਂ ਕੋਈ ਕੱਚ ਹੈ, ਉਹਦੇ ਲਾਗੇ ਜਿੱਦਾਂ ਦੇ ਰੰਗ ਦਾ ਕੱਪੜਾ ਕਰਾਂਗੇ ਉਦਾਂ ਦਾ ਉਹਦੇ ਵਿੱਚੋਂ ਭਾਸਣ ਲੱਗ ਪੈਂਦਾ। ਸਫੇਦ ਰੰਗ ਦਾ ਕੱਚ ਲੈ ਲਓ, ਜਿਵੇਂ ਹੀਰਾ ਹੈ, ਜਿੱਦਾਂ ਦੇ ਰੰਗ ਦਾ ਕੱਪੜਾ ਰੱਖਾਂਗੇ ਨਾ ਉਦਾਂ ਦਾ ਉਹਦੇ ਵਿੱਚੋਂ ਰੰਗ ਪ੍ਰਤੀਤ ਹੁੰਦਾ। ਤੋ ਇਸੇ ਪ੍ਰਕਾਰ ਇਹ ਹੈ ਸ਼ੁੱਧ ਸਰੂਪ ਹੈ ਪ੍ਰਮਾਤਮਾ ਸਾਰੇ ਜੀਵਾਂ ਦੇ ਅੰਦਰ। ਪਰ ਮਾਇਆ ਰੂਪੀ ਕੱਪੜਾ ਜਿੱਦਾਂ ਦਾ ਰੰਗਾਂ ਦੀ ਮਾਇਆ ਪਰਮੇਸ਼ਰ ਨੇ ਪੈਦਾ ਕੀਤੀ ਹੈ, ਉਦਾਂ ਦੇ ਸੰਸਾਰ ਦੇ ਵੱਖੋ ਵੱਖਰੇ ਰੰਗਾਂ ਦੇ, ਢੰਗਾਂ ਦੇ, ਸੁਭਾਵਾਂ ਦੇ, ਗੁਣਾਂ ਦੇ, ਗਿਆਨਾਂ ਦੇ, ਸਿਆਣਪਾਂ ਦੇ, ਚਤੁਰਾਈਆਂ ਦੇ ਜੀਵ ਸੰਸਾਰ ਦੇ ਅੰਦਰ ਨਜ਼ਰ ਆਉਂਦੇ ਹੈ, ਵੱਖੋ ਵੱਖਰੇ ਰੰਗਾਂ ਢੰਗਾਂ ਦੇ। ਇਹਨੂੰ ਕਲਪ ਤਦਾਤਮਿਕ ਸੰਬੰਧ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਨੇ ਉਸ ਮਾਇਆ ਦੇ ਅੰਦਰ, ਜੜ ਮਾਇਆ ਦੇ ਵਿੱਚ ਪ੍ਰਮਾਤਮਾ ਨੇ ਆਪਣੀ ਚੇਤਨਤਾ ਪਾ ਕੇ ਉਹਨੂੰ ਚੇਤਨ ਬਣਾ ਦਿੱਤਾ। ਇੰਨੀ ਪ੍ਰਬਲ ਬਣਾ ਦਿੱਤਾ, ਕਿਸੇ ਤੋਂ ਜਿੱਤੀ ਨਹੀਂ ਜਾਂਦੀ, ਕਿਸੇ ਤੋਂ ਹਰਾਈ ਨਹੀਂ ਜਾਂਦੀ। ਇੰਨਾ ਪ੍ਰਮਾਤਮਾ ਨੇ ਇਸ ਮਾਇਆ ਨੂੰ, ਜੜ ਮਾਇਆ ਨੂੰ ਬਲ ਦੇ ਕਰਕੇ ਸੰਸਾਰ ਦੇ ਅੰਦਰ ਵਰਤਾ ਦਿੱਤਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਆਪ ਇਕਾਂਤੀ ਹੋਏ ਰਹੈ। ਪ੍ਰਮਾਤਮਾ 36 ਯੋਗਾਂ ਦੇ ਵਿੱਚ ਆਪ ਹੀ ਇਕਾਂਤ ਰੂਪ ਹੋ ਕਰਕੇ ਰਿਹਾ ਸੀਗਾ। ਜਦੋਂ ਗਾੜਾ ਹਨੇਰਾ ਹੀ ਹਨੇਰਾ ਸੀਗਾ, 36 ਯੁਗ ਕੀਓ ਗੁਬਾਰੈ, ਤਾੜੀ ਲਾਈ ਸਿਰਜਨਹਾਰੈ, ਧੁੰਦੂ ਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਉਦੋਂ ਕੋਈ ਸ੍ਰਿਸ਼ਟੀ ਦਾ ਪਸਾਰਾ ਨਹੀਂ ਸੀਗਾ ਪਸਰਿਆ। ਉਦੋਂ ਨਾ ਸੂਰਜ, ਨਾ ਚੰਦਰਮਾ, ਨਾ ਤਾਰੇ, ਕੁਝ ਵੀ ਨਹੀਂ ਸੀ, ਨਾ ਧਰਤੀ, ਨਾ ਆਸਮਾਨ, ਕੇਵਲ ਹਨੇਰਾ ਹੀ ਹਨੇਰਾ ਸੀਗਾ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਉਦੋਂ ਆਪ ਵੀ ਪ੍ਰਮਾਤਮਾ ਇਕਾਂਤ ਰੂਪ ਦੇ ਵਿੱਚ ਬੈਠਾ, ਇਕਾਂਤੀ ਇਕੱਲਾ ਸੀਗਾ। ਆਪੇ ਵੱਡ ਪਰਿਵਾਰ ਆ ਤੇ ਆਪ ਹੀ ਵੱਡੇ ਪਰਿਵਾਰ ਰੂਪ ਹੋ ਕਰਕੇ ਪਰਮੇਸ਼ਰ ਵਰਤਦਾ। ਇਹ ਸਾਰੇ ਸ੍ਰਿਸ਼ਟੀ ਜੀਵ ਪਰਮੇਸ਼ਰ ਦਾ ਹੀ ਪਰਿਵਾਰ ਹਨ। ਮਹਾਰਾਜ ਕਹਿੰਦੇ, ਆਪ ਹੀ ਜਗਤ ਰੂਪ ਬਾਲਕ ਨੂੰ, ਪਰਿਵਾਰ ਨੂੰ ਬਣਾਉਣ ਵਾਲਾ ਹੈ। ਨਾਨਕ ਮੰਗੈ ਦਾਨ ਹਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਉਸ ਪ੍ਰਮਾਤਮਾ ਦੇ ਚਰਨਾਂ ਵਿੱਚੋਂ ਇੱਕ ਦਾਨ ਮੰਗ। ਹੇ ਗੁਰਸਿੱਖ, ਅਕਾਲ ਪੁਰਖ ਵਾਹਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖਿਓ ਬੇਨਤੀ ਕਰ ਪ੍ਰਮਾਤਮਾ ਦੇ ਚਰਨਾਂ। ਇਹ ਮਹਾਰਾਜ ਸ਼ਰਧਾ ਰੂਪ ਝੋਲੀ ਅੱਡ ਕੇ ਮਹਾਰਾਜ ਇੱਕ ਅਸੀਂ ਦਾਨ ਮੰਗਦੇ ਹਾਂ। ਸੰਤਾਰੈ ਨਾਰ। ਆਪਣੇ ਪਿਆਰੇ ਸਤਿਪੁਰਸ਼ਾਂ ਦੀ, ਸੰਤਾਂ ਮਹਾਂਪੁਰਖਾਂ ਦੀ ਚਰਨਾਂ ਦੀ ਧੂੜੀ ਮਹਾਰਾਜ ਕਿਰਪਾ ਕਰਕੇ ਸਾਨੂੰ ਦੇਵ। ਸਾਡੇ ਮਸਤਕ ਦੇ ਮਾੜੇ ਭਾਗ ਮਿਟ ਜਾਣ, ਮਾੜੇ ਲੇਖ ਮਹਾਰਾਜ ਸਾਡੇ ਮਿਟ ਜਾਣ। ਜਿਹੜੇ ਹੋਰ ਬਹੁਤੇ ਸਾਧਨ ਕਰਨੇ ਕਰਕੇ ਵੀ ਮਹਾਰਾਜ ਮਿਟਦੇ ਨਹੀਂ, ਕਿਰਪਾ ਕਰੋ। ਸੰਤਾ ਰੇ ਨਾਰ ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕਉ ਕਰ ਸੰਤਨ ਕੀ ਧੂਰੇ। ਮਹਾਰਾਜ ਸਤਿਪੁਰਸ਼ਾਂ ਦੀ ਚਰਨ ਧੂੜੀ ਕਿਰਪਾ ਕਰਕੇ ਸਾਨੂੰ ਬਖਸ਼ੋ। ਹੇ ਗਰੀਬ ਨਵਾਜ, ਐਸੀ ਸਾਡੇ ਤੇ ਕਿਰਪਾ ਕਰੋ। ਮਹਾਰਾਜ ਐਸਾ ਦਾਨ ਸਾਡੀ ਸ਼ਰਧਾ ਰੂਪ ਝੋਲੀ ਵਿੱਚ ਪਾ ਦੇਵੋ। ਹਿਰਦੇ ਦੀ ਗਰੀਬੀ ਮਹਾਰਾਜ ਸਾਨੂੰ ਪ੍ਰਾਪਤ ਹੋ ਜਾਵੇ।
ਹੇ ਗਰੀਬ ਨਵਾਜ ਸਾਡੇ ਹਿਰਦੇ ਅੰਦਰ ਨਿਮਰਤਾ ਆ ਜਾਵੇ, ਹੰਕਾਰ ਸਾਡੇ ਹਿਰਦਿਓਂ ਚਲਾ ਜਾਵੇ, ਆਪਣਤ ਮਿਟ ਜਾਵੇ। ਮਹਾਰਾਜ ਇੱਕ ਨਿਮਰਤਾ ਹੀ ਸਾਡੇ ਹਿਰਦੇ ਅੰਦਰ ਰਹੇ, ਜਿਸ ਨਿਮਰਤਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਾਪਤੀ ਹੋਣ ਵਾਲੀ ਹੈ। ਜਿਸ ਹਿਰਦੇ ਦੀ ਗਰੀਬੀ ਕਰਕੇ ਮਹਾਰਾਜ ਕੁਝ ਪ੍ਰਾਪਤ ਹੋਣ ਵਾਲਾ ਹੈ, ਨਹੀਂ ਤਾਂ ਹੰਕਾਰੀ ਤਾਂ ਇਦਾਂ ਹੀ ਡੀਂਗਾ ਮਾਰਦੇ ਸੰਸਾਰ ਤੋਂ ਚਲੇ ਜਾ ਰਹੇ ਹੈ। ਮਹਾਰਾਜ ਪਤਾ ਨਹੀਂ ਪਹਿਲਾਂ ਵੀ ਕਿੰਨੇ ਕੁ ਜਨਮ ਇਸੇ ਤਰ੍ਹਾਂ ਹੰਕਾਰ ਦੇ ਨਸ਼ੇ ਵਿੱਚ ਡੀਂਗਾ ਮਾਰਦੇ ਚਲੇ ਗਏ, ਤੇ ਹੁਣ ਆਪ ਜੀ ਨੇ ਕਿਰਪਾ ਕੀਤੀ ਹੈ, ਜੀਵਨ ਦਾਨ ਮਹਾਰਾਜ ਸਾਨੂੰ ਦਿੱਤਾ ਹੈ। ਕਿਰਪਾ ਕਰੋ ਸੰਤਾਂ ਦੇ ਨਾਰ, ਸਤਿਪੁਰਸ਼ਾਂ ਦੀ ਚਰਨ ਧੂੜੀ ਮਹਾਰਾਜ ਸਾਨੂੰ ਬਖਸ਼ਿਸ਼ ਕਰ ਦੇਵੋ। ਗਰੀਬ ਨਵਾਜ ਹਿਰਦੇ ਦੀ ਗਰੀਬੀ ਸਾਨੂੰ ਕਿਰਪਾ ਕਰਕੇ ਦੇ ਦੇਣਾ ਕਰੋ। ਹੋਰ ਦਾਤਾਰ ਨਾ ਸੁਝਈ, ਕਿਉਂਕਿ ਤੁਹਾਡੇ ਜੈਸਾ ਹੋਰ ਕੋਈ ਦਾਤਾਂ ਦੇਣ ਵਾਲਾ ਦਾਤਾਰ ਸਾਨੂੰ ਸੁਝਦਾ ਨਹੀਂ, ਸਾਡੀ ਗਿਆਤ ਵਿੱਚ ਨਹੀਂ ਆਉਂਦਾ ਮਹਾਰਾਜ, ਸਾਡੀ ਸਮਝ ਵਿੱਚ ਨਹੀਂ ਆਉਂਦਾ ਕਿ ਤੁਹਾਡੇ ਜੈਸਾ ਵੀ ਕੋਈ ਦਾਤਾ ਹੈ, ਕੋਈ ਹੈ ਨਹੀਂ ਮਹਾਰਾਜ, ਕਿਹਦੇ ਕੋਲ ਜਾ ਕਰਕੇ ਮੰਗੀਏ। ਗਰੀਬ ਨਵਾਜ ਹੋਰ ਦਾਤਾਰ ਨਾ ਸੁਝਈ, ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਦਾਤਾਂ ਦਿੰਦੇ ਹੋ, ਕਰਮਾਂ ਅਨੁਸਾਰ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਪ੍ਰਦਾਨ ਕਰਦੇ ਸੀ, ਕਰ ਰਹੇ, ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹੋਗੇ। ਤੇ ਇਸ ਕਰਕੇ ਮਹਾਰਾਜ ਸਭਨਾ ਜੀਆਂ ਕਾ ਇੱਕ ਦਾਤਾ, ਆਪ ਜੀ ਸਾਰਿਆਂ ਜੀਵਾਂ ਦੇ ਸ਼੍ਰੋਮਣੀ ਦਾਤੇ ਹੋ। ਤੇ ਮਹਾਰਾਜ ਅਸੀਂ ਵੀ ਤਾਂ ਸਾਰਿਆਂ ਜੀਵਾਂ ਦੇ ਵਿੱਚ ਹੀ ਆਉਂਦੇ ਆ, ਅਸੀਂ ਫਿਰ ਹੋਰ ਕਿਹਦੇ ਕੋਲ ਜਾ ਕਰਕੇ ਹੱਥ ਅੱਡੀਏ, ਕਿਹਦੇ ਕੋਲ ਜਾ ਕਰਕੇ ਮਹਾਰਾਜ ਸ਼ਰਧਾ ਰੂਪ ਝੋਲੀ ਅੱਡ ਕਰਕੇ ਦਾਨ ਮੰਗੀਏ। ਗਰੀਬ ਨਵਾਜ ਤੁਹਾਡੇ ਤੋਂ ਹੀ ਮਹਾਰਾਜ ਅਸੀਂ ਦਾਨ ਮੰਗਣਾ ਹੈ, ਤੁਹਾਡੇ ਤੋਂ ਬਿਨਾਂ ਮਹਾਰਾਜ ਕੋਈ ਸਾਨੂੰ ਸੁਝਦਾ ਨਹੀਂ ਹੈ। ਤੂੰ ਦੇਵਨਹਾਰ, हे ਪ੍ਰਮਾਤਮਾ ਤੂੰ ਆਪ ਹੀ ਸਾਰੀਆਂ ਦਾਤਾਂ ਦੇਣ ਵਾਲਾ ਹੈ। हे ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ ਮਹਾਰਾਜ, ਸਾਡੀ ਸ਼ਰਧਾ ਰੂਪ ਝੋਲੀ ਵਿੱਚ ਕਿਰਪਾ ਕਰਕੇ ਮਹਾਰਾਜ ਹਿਰਦੇ ਦੀ ਗਰੀਬੀ ਦਾ ਦਾਨ ਪਾ ਦੇਵੋ, ਨਿਮਰਤਾ ਦਾ ਦਾਨ ਕਿਰਪਾ ਕਰਕੇ ਮਹਾਰਾਜ ਪਾ ਦੇਵੋ, ਸਤਿਪੁਰਸ਼ਾਂ ਦੀ ਚਰਨ ਧੂੜੀ ਦਾ ਦਾਨ ਮਹਾਰਾਜ ਕਿਰਪਾ ਕਰਕੇ ਸਾਡੇ ਝੋਲੀ ਵਿੱਚ ਪਾ ਦੇਵੋ। ਸਾਡੇ ਜੀਵਨ ਦੀ ਸਫਲਤਾ ਹੋ ਜਾਵੇ, ਸਾਡੇ ਮਾੜੇ ਲੇਖ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਟ ਜਾਣ, ਐਸੀ ਕਿਰਪਾ ਕਰੋ, ਐਸੀ ਗਰੀਬ ਨਵਾਜ ਸਤਿਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰ ਦੇਣਾ ਕਰੋ। ਸਾਧ ਸੰਗਤ ਜੀ ਇੱਥੇ ਬਿਹਾਗੜੇ ਰਾਗ ਦੀ ਵਾਰ ਦੀ ਸਮਾਪਤੀ ਕੀਤੀ ਹੈ ਸਤਿਗੁਰੂ ਜੀ ਨੇ, ਤੇ ਸ਼ਬਦ ਅਖੀਰ ਤੇ ਉਚਾਰਨ ਕੀਤਾ ਹੈ ਸੁਧ। ਇਹਦੇ ਤੋਂ ਭਾਵ ਇਹ ਵਾਰ ਸੁਧੀ ਹੋਈ ਹੈ। ਐ ਗੁਰਸਿੱਖੋ, ਕੋਈ ਵੀ ਕਲਮ ਪਕੜ ਕਰਕੇ ਆਪਣੀ ਮਨ ਮਰਜ਼ੀ ਦੇ ਨਾਲ ਇਹਨਾਂ ਸ਼ਬਦਾਂ ਦੇ ਵਿੱਚ ਮਹੱਲੇ ਜਾਂ ਪੌੜੀਆਂ ਜਾਂ ਸ਼ਲੋਕਾਂ ਦੇ ਵਿੱਚ ਕੋਈ ਅਦਲਾ ਬਦਲੀ ਨਹੀਂ ਕਰ ਸਕਦਾ, ਜਾਂ ਸ਼ਬਦ ਕੋਈ ਵਧਾ ਘਟਾ ਨਹੀਂ ਸਕਦਾ। ਸੋਧੇ ਵਾਰ ਸੋਧੀ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਲਈ ਲਿਖਿਆ ਹੈ ਸੁਧ, ਤੇ ਜਾਂ ਇਹਦਾ ਅਰਥ ਇਹ ਵੀ ਹੈ, हे ਗੁਰਸਿੱਖ ਸਤਿਗੁਰਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ, ਤੇਰਾ ਹਿਰਦਾ ਵੀ ਸ਼ੁੱਧ ਹੋ ਜਾਵੇਗਾ। ਜਿਹੜਾ ਤੇਰਾ ਹਿਰਦਾ ਹਰ ਸਮੇਂ ਔਗੁਣਾਂ ਦੇ ਨਾਲ, ਪਾਪ ਕਰਮਾਂ ਦੀ ਮੈਲ ਦੇ ਨਾਲ ਮੈਲਾ ਰਹਿੰਦਾ ਹੈ ਨਾ, ਕਦੇ ਨਿਰਮਲ ਨਹੀਂ ਹੁੰਦਾ। ਜੇ ਕਿਤੇ ਸਤਿਗੁਰੂ ਜੀ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਲਵੇ, ਹਿਰਦੇ ਕਰਕੇ ਮੰਨਣ ਕਰ ਲਵੇ, ਮਹਾਰਾਜ ਕਹਿੰਦੇ ਤੇਰਾ ਹਿਰਦਾ ਸ਼ੁੱਧ ਹੋ ਜਾਵੇਗਾ। ਤੋ ਇਸੇ ਸਾਧ ਸੰਗਤ ਜੀ ਸਮਾਪਤੀ ਹੈ। ਅੱਜ ਬਿਹਾਗੜੇ ਰਾਗ ਦੀ ਵਾਰ ਦੀ ਸਮਾਪਤੀ ਹੋਈ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਣ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਬੇਨਤੀ ਹੈ ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਬੇਨਤੀ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪਤਿਤ ਪੁਣੇ ਤੇ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਓ। ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਮੰਗੈ ਦਾਨ ਹਰ, ਸੰਤਾਰੇ ਨਾਰ। ਹੋਰ ਦਾਤਾਰ ਨਾ ਸੁਝਈ, ਤੂੰ ਦੇਵਨਹਾਰ। ਸੁਧ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।